The tycoon Adani means is seen as closer to Prime Minister Narendra Modi, who also hails from Gujarat state, than any other Indian billionaire. Adani's corporate strategy has run in parallel with Modi's efforts to develop India's $3.2 trillion economy. ਜਿੱਦਾਂ ਮੋਦੀ ਨੇ ਕਿਹਾ ਵੀ ਸਾਨੂੰ ਅਸੀਂ ਮਤਲਬ ਹਰ ਘਰ ਤੱਕ ਬਿਜਲੀ ਪਹੁੰਚਾਵਾਂਗੇ ਤੇ ਰਿਲਾਇਬਲ ਜਿਹੜੀ ਇਲੈਕਟ੍ਰਿਸਿਟੀ ਆ, ਤਾਂ ਅਡਾਨੀ ਨੇ ਸਾਰੀਆਂ ਕੋਲ ਮਾਈਨਾਂ ਖਰੀਦ ਲਈਆਂ। ਉਹ ਜਿਹੜਾ ਪੋਰਟ ਆ ਉਹਦੀ ਨਿਰਮਾਣ ਦਾ ਜਿਹੜਾ ਸਾਰਾ ਠੇਕਾ ਆ ਉਹ ਇੰਡੀਆ ਤੇ US ਦਾ ਉਹ ਇੱਕ ਪ੍ਰੋਜੈਕਟ ਆ ਜਿਹਦੇ ਵਿੱਚੋਂ ਸਾਰਾ ਠੇਕਾ ਅਡਾਨੀ ਨੂੰ ਦਿੱਤਾ ਗਿਆ ਤੇ ਉਹਦੇ ਲਈ ਕਾਫੀ ਵੱਡੀ ਫੰਡਿੰਗ ਕਈ ਸੌ ਮਿਲੀਅਨ ਡਾਲਰ ਦੀ ਆ ਉਹ US ਵੱਲੋਂ ਅਡਾਨੀ ਨੂੰ ਦਿੱਤੀ ਵੀ ਜਾ ਰਹੀ ਆ। ਇੰਡੀਅਨ ਐਸਟੈਬਲਿਸ਼ਮੈਂਟ ਦਾ ਪਿਛਲੇ 3-4 ਸਾਲਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਸੀ, ਸੜਕਾਂ ਬਣਾਉਣ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ, ਉਹਦੇ ਵਿੱਚ ਜਿਹੜਾ ਪੈਸਾ ਆ ਉਹ ਅਡਾਨੀ ਦਾ ਲੱਗਿਆ ਤੇ ਉਹਦੇ ਇਵਜ਼ ਦੇ ਵਿੱਚ ਜਿੰਨਾ ਇੰਡੀਅਨ ਪਬਲਿਕ ਸੈਕਟਰ ਵੀ ਸੀ ਉਹਨੂੰ ਪ੍ਰਾਈਵੇਟ ਕਰਕੇ ਉਹ ਅਡਾਨੀ ਨੂੰ ਵੇਚਿਆ ਜਾ ਰਿਹਾ। ਜਦੋਂ ਮੋਦੀ ਨੇ ਉੱਥੇ ਮੁਸਲਮਾਨਾਂ ਦਾ ਜੈਨੋਸਾਈਡ ਕਰਵਾਇਆ ਗੁਜਰਾਤ 'ਚ, ਤਾਂ ਉਹ ਮਤਲਬ ਉਸ ਟਾਈਮ ਜਿੰਨਾ ਗੁਜਰਾਤ ਦਾ ਕੋਰਪੋਰੇਟ ਸਾਰਾ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸੀ ਹੈ ਨਾ, ਇਹ ਘਰਾਣੇ ਸੀ ਉੱਥੋਂ ਦੇ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਮੋਦੀ ਦਾ ਸਾਥ ਦਿੱਤਾ ਉਹਦੇ ਇਸ ਜ਼ੁਲਮ ਦੇ ਵਿੱਚ ਜਾਂ ਉਹਦੇ ਲਈ ਆਵਾਜ਼ ਬਣਿਆ ਉਹ ਅਡਾਨੀ ਸੀ। ਜਿਹੜੀ ਇਕੋਨਮੀ ਆ ਭਾਰਤ ਦੀ ਇਸ ਟਾਈਮ ਉਸ ਖਿੱਤੇ ਦੀ, ਉਹਦੇ 'ਤੇ ਵੀ ਜਿਹੜਾ ਵੱਡਾ ਅਸਰ ਉਹਦਾ ਦੇਖ ਰਹੇ ਆ ਕਿ ਸਾਰੀ ਜਿਹੜੀ ਵੈਲਥ ਆ ਉਹ ਇਹਨਾਂ ਲੋਟੂ ਲੋਕਾਂ ਦੇ ਕਬਜ਼ੇ 'ਚ ਜਾ ਰਹੀ ਆ। ਵੀ ਉਹ ਲੋਕ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਦੇ ਲੋਕ ਗੁਲਾਮ ਹੋਣਗੇ ਹਿੰਦੂ ਰਾਸ਼ਟਰ 'ਚ, ਮੈਂ ਕਹਿੰਦਾ ਕਿ ਹਰ ਬੰਦਾ ਜਿਹੜਾ ਆਈਡੀਆ ਹਿੰਦੂ ਰਾਸ਼ਟਰ ਦਾ ਲੈ ਕੇ ਆ ਰਹੇ ਆ, ਉਹਦੇ 'ਚ ਹਰ ਬੰਦਾ, ਹਰ ਮਨੁੱਖ, ਆਮ ਬੰਦਾ ਜਿਹੜਾ ਆ ਉਹ ਇਹਨਾਂ ਲੋਕਾਂ ਦਾ ਗੁਲਾਮ ਹੋਊਗਾ। ਵਿਊਅਰਸ, ਬ੍ਰੇਕ ਤੋਂ ਬਾਅਦ ਤੁਹਾਡਾ ਸਾਰਿਆਂ ਦਾ ਸਵਾਗਤ ਹੈ। ਗੱਲਬਾਤ ਨੂੰ ਅੱਗੇ ਤੋਰਦੇ ਹਾਂ। ਸੁਖਵਿੰਦਰ ਸਿੰਘ ਜੀ, ਜਿਵੇਂ ਅਸੀਂ ਪਿਛਲੇ ਸੈਗਮੈਂਟ ਦੇ ਵਿੱਚ ਗੱਲ ਕਰਕੇ ਹਟੇ ਹਾਂ ਭਾਰਤ ਦਾ ਜਿਹੜਾ ਪੋਲੀਟੀਕਲ ਸਿਸਟਮ ਹੈ ਉਸ ਬਾਰੇ, ਖਾਸ ਤੌਰ 'ਤੇ ਪੰਜਾਬ ਬਾਰੇ, ਹੁਣ ਅਸੀਂ ਥੋੜ੍ਹਾ ਜਿਹਾ ਦੇਖੀਏ ਵੀ ਇਸ ਸਿਸਟਮ ਨੂੰ ਚਲਾਇਆ ਕਿਵੇਂ ਜਾ ਰਿਹਾ ਹੈ। ਹੁਣ ਮਤਲਬ ਓਵਰਆਲ ਗੱਲ ਕਰਨੀ ਬਣਦੀ ਹੈ। ਅਸੀਂ ਗੱਲ ਕਰਾਂਗੇ ਇਸ ਦੇ ਵਿੱਚ ਜਿਹੜਾ ਗੌਤਮ ਅਡਾਨੀ ਆ, ਗੁਜਰਾਤ ਦਾ ਇੱਕ ਵੱਡਾ ਬਿਜ਼ਨਸਮੈਨ ਜਿਹੜਾ ਫੁੱਲੀ ਬੈਕ ਕਰਦੇ ਆ ਜਿਹੜੇ BJP ਨੂੰ, ਅਤੇ ਖਾਸ ਤੌਰ 'ਤੇ ਭਾਰਤ ਦੇ ਜਿਹੜੇ ਇਸ ਵਕਤ ਪ੍ਰਧਾਨ ਮੰਤਰੀ ਆ ਨਰਿੰਦਰ ਮੋਦੀ। ਇਹ ਉਸ ਸਮੇਂ ਦੀ ਸਾਂਝ ਹੈ ਇਹਨਾਂ ਦੀ ਜਦੋਂ ਗੁਜਰਾਤ ਦੇ ਮੁੱਖ ਮੰਤਰੀ ਹੁੰਦੇ ਸੀ ਨਰਿੰਦਰ ਮੋਦੀ ਅਤੇ ਉਹਨਾਂ ਨੇ ਮੁਸਲਮਾਨਾਂ ਦਾ ਘਾਣ ਕੀਤਾ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਜਿਹੜਾ ਗੌਤਮ ਅਡਾਨੀ ਦਾ ਰਾਈਜ਼ ਹੈ, ਉਹਨਾਂ ਦਾ ਐਮਪਾਇਰ ਰਾਈਜ਼ ਕੀਤਾ ਆ, ਅਡਾਨੀ ਐਮਪਾਇਰ, ਇਹ ਆਪਸ ਦੇ ਵਿੱਚ ਇਹਨਾਂ ਦੀ ਇਕੱਠੀ ਸਾਂਝ ਉਸ ਵਕਤ ਦੀ ਜਿਹੜੀ ਹੈ ਉਹ ਚੱਲੀ ਆਉਂਦੀ ਹੈ। ਅਸੀਂ ਦਹਾਕਿਆਂ ਤੱਕ ਦਾ ਸਮਾਂ, 3 ਦਹਾਕੇ ਪਿੱਛੇ ਤੱਕ ਜਾ ਕੇ ਇਹ ਸਾਰੇ ਪਾਰਟ ਨੂੰ ਦੇਖ ਸਕਦੇ ਹਾਂ। ਹੁਣ ਮਤਲਬ ਰੀਸੈਂਟਲੀ ਪਿਛਲੇ ਸਾਲ ਦੇ ਵਿੱਚ ਜਦੋਂ ਹਿੰਡਨਬਰਗ ਰਿਪੋਰਟ ਸਾਹਮਣੇ ਆਉਂਦੀ ਹੈ ਅਤੇ ਉਹਨਾਂ ਨੇ 2 ਖਾਸ ਤੌਰ 'ਤੇ ਜਿਹੜੇ ਇਲਜ਼ਾਮ ਲਾਏ ਗੌਤਮ ਅਡਾਨੀ ਅਤੇ ਇਹਨਾਂ ਦੀ ਕੰਪਨੀ ਦੇ ਉੱਤੇ ਕਿ ਜਿਹੜਾ ਅਡਾਨੀ ਗਰੁੱਪ ਹੈ ਇਹ ਸਟਾਕ ਮੈਨੀਪੂਲੇਸ਼ਨ ਵੀ ਕਰਦੇ ਆ ਐਂਡ ਐਟ ਦ ਸੇਮ ਟਾਈਮ ਜਿਹੜਾ ਬਾਏ ਲਾਜ਼ ਇਹਨਾਂ ਦੇ ਸ਼ੇਅਰ ਹੋਲਡਰ ਹੁੰਦੇ ਆ, 75% ਤੱਕ ਤੁਸੀਂ ਸਟੇਕ ਆਪਣੀ ਕੰਪਨੀ ਦੇ ਵਿੱਚ ਰੱਖ ਸਕਦੇ ਹੁੰਦੇ ਹੋ। ਬਾਕੀ ਜਿਹੜੇ 25% ਹੈਗੇ ਆ ਉਹ ਤੁਹਾਨੂੰ ਪਬਲਿਕ ਦੇ ਵਿੱਚ ਰੱਖਣੇ ਪੈਂਦੇ ਆ, ਪਬਲਿਕ ਡੋਮੇਨ ਦੇ ਵਿੱਚ। ਅਤੇ ਉਹ ਵੀ ਇਹਨਾਂ ਨੇ ਉਹਦਾ ਸਿੱਧਾ ਇਲਜ਼ਾਮ ਸੀ, ਰੈਦਰ ਇਲਜ਼ਾਮ ਨਹੀਂ ਸੀ ਇਕੱਲਾ, ਉਹਨਾਂ ਨੇ ਬਾਏ ਨੇਮ ਜਿਹੜੀਆਂ ਸ਼ੈਲ ਕੰਪਨੀਜ਼ ਕੈਮਨ ਆਈਲੈਂਡਸ ਦੇ ਵਿੱਚ ਫਾਈਂਡ ਕੀਤੀਆਂ ਗਈਆਂ, ਉਹਨਾਂ ਕੰਪਨੀਜ਼ ਦਾ ਗੌਤਮ ਅਡਾਨੀ ਦੇ ਜਿਹੜੇ ਭਰਾ ਨੇ ਉਹਨਾਂ ਦੇ ਨਾਲ ਸੰਬੰਧ ਜੋੜ ਕੇ ਇਹ ਸਿੱਧਾ ਪ੍ਰੂਵ ਕੀਤਾ, ਸਾਬਤ ਕੀਤਾ ਕਿ ਇਹਨਾਂ ਨੇ ਜਿਹੜੇ ਲਾਜ਼ ਨੇ ਉਹ ਫਲਾਊਟ ਕੀਤੇ ਆ। ਹਾਲਾਂਕਿ ਉਹਦੇ 'ਤੇ ਪਹਿਲਾਂ ਜਿਹੜੀ ਭਾਰਤ ਦੀ ਰੈਗੂਲੇਟਰੀ ਬਾਡੀ ਹੈਗੀ ਹੈ ਸੈਬੀ, ਉਹਨੂੰ ਸੈਬੀ ਕਰਕੇ ਕਹਿੰਦੇ ਆ, ਅਤੇ ਉਹਦੀ ਜਿਹੜੀ ਫੁੱਲ ਫਾਰਮ ਹੈ ਸਿਕਿਉਰਿਟੀਜ਼ ਐਂਡ ਐਕਸਚੇਂਜ ਬੋਰਡ ਆਫ ਇੰਡੀਆ, ਉਹ ਵੀ ਪਹਿਲਾਂ ਤੋਂ ਹੀ ਜਿਹੜੀ ਇਨਵੈਸਟੀਗੇਸ਼ਨ ਹੈ ਉਹ ਕਰ ਰਹੀ ਸੀ। ਅਤੇ ਹੁਣ ਮਤਲਬ ਜਦੋਂ ਇਹ ਸਾਰੀ ਗੱਲ ਪ੍ਰੂਵ ਹੋ ਜਾਂਦੀ ਹੈ ਇੱਕ ਹਿਸਾਬ ਦੇ ਨਾਲ ਪਬਲਿਕ ਡੋਮੇਨ ਦੇ ਵਿੱਚ, ਉਹ ਤੋਂ ਬਾਅਦ ਵੀ ਜਿਹੜਾ ਕੇਸ ਰਜਿਸਟਰ ਕੀਤਾ ਜਾਂਦਾ, ਜਿਹੜੀ ਸੈਬੀ ਇਨਵੈਸਟੀਗੇਸ਼ਨ ਕਰ ਰਹੀ ਹੈ ਉਹਦੇ ਵਿੱਚ ਕੋਈ ਤੇਜ਼ੀ ਨਹੀਂ ਆਉਂਦੀ ਹੈਗੀ। ਗੱਲ ਸੁਪਰੀਮ ਕੋਰਟ ਤੱਕ ਪਹੁੰਚਦੀ ਹੈ। ਸੁਪਰੀਮ ਕੋਰਟ ਦੇ ਵਿੱਚ ਜਾ ਕੇ ਹੁਣ ਸੁਪਰੀਮ ਕੋਰਟ ਨੇ ਸਿੱਧੀ ਜਿਹੜੀ ਗੱਲ ਹੈਗੀ ਹੈ, ਉਹਨੇ ਇਸ ਸੈਬੀ ਨੂੰ ਕਿਹਾ ਆ ਕਿ ਭਾਈ ਠੀਕ ਹੈ, ਜਿਹੜੀ ਤੁਸੀਂ ਇਨਵੈਸਟੀਗੇਸ਼ਨ ਕਰ ਰਹੇ ਹੋ ਇਹਦੀ ਤੁਸੀਂ ਰਿਪੋਰਟ ਦਿਓ, ਅਤੇ ਜਿਸ ਹਿਸਾਬ ਨਾਲ ਵੀ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਉਹ ਮਤਲਬ ਅਸੀਂ ਉਸ ਦੇ ਉੱਤੇ
ਇਹਨਾਂ ਨੇ ਸਹੀ ਪਾ ਦਿੱਤੀ ਹੈ ਸੁਪਰੀਮ ਕੋਰਟ ਨੇ। ਸੋ ਇਹ ਗੱਲ ਹੁਣ ਮਤਲਬ ਜੇ ਸੁਪਰੀਮ ਕੋਰਟ ਇਸ ਕਿਸਮ ਦੀ ਗੱਲ ਕਰਦਾ ਆ ਤੇ ਮਤਲਬ ਤੁਸੀਂ ਸੁਪਰੀਮ ਕੋਰਟ ਤੱਕ ਪਹੁੰਚ ਕਰਕੇ ਵੀ ਕੋਈ ਇਨਸਾਫ ਨਿਆਂ ਦੀ ਉਮੀਦ ਨਹੀਂ ਰੱਖ ਸਕਦੇ, ਜਾਂ ਕਿਸ ਬਿਨਾਂ ਦੇ ਉੱਤੇ ਜਿਹੜਾ ਇਹ ਪਾਰਟ ਹੈ, ਮਤਲਬ ਅਸੀਂ ਡੀਟੇਲ ਦੇ ਵਿੱਚ ਵੀ ਡਿਸਕਸ ਕਰਾਂਗੇ। ਮੈਂ ਥੋੜ੍ਹਾ ਜਿਹਾ ਜ਼ਰੂਰ ਅਸੀਂ ਜਿਹੜਾ ਮੋਦੀ ਤੇ ਅਡਾਨੀ ਦਾ ਆਪਸ ਦੇ ਵਿੱਚ ਜਿਹੜੀ ਸਾਂਝ ਹੈਗੀ ਹੈ, ਜਿਵੇਂ ਇਹ ਪੋਲੀਟਿਕਸ ਨੂੰ ਰਨ ਕਰਦੇ ਆ, ਉਹਦੇ ਉੱਤੇ ਵੀ ਚਰਚਾ ਕਰੀਏ, ਉਹਦੇ ਬਾਰੇ ਵੀ ਥੋੜ੍ਹਾ ਜਿਹਾ ਡੀਟੇਲ ਦੇ ਵਿੱਚ ਡਿਸਕਸ ਕਰੀਏ, ਤੇ ਨਾਲ ਹੀ ਨਾਲ ਜਿਹੜਾ ਇਹ ਸਾਰਾ ਕੇਸ ਹੈ ਹਿੰਡਨਬਰਗ ਕੇਸ, ਇਹ ਸਾਰਾ ਮਾਮਲੇ ਦੇ ਉੱਤੇ ਵੀ ਗੱਲ ਕਰੀਏ। ਬਿਲਕੁਲ ਅਮਰਵੀਰ ਸਿੰਘ ਜੀ, ਅਸੀਂ ਕੱਲ ਜਿਹੜਾ ਸੈਗਮੈਂਟ ਸੀ ਇੱਕ ਕੀਤਾ ਟਰਾਂਸਪੋਰਟਰਸ ਦੀ ਸਟ੍ਰਾਈਕ ਦੇ ਉੱਤੇ, ਉਹਦੇ ਵਿੱਚ ਹੀ ਮੈਂ ਤੁਹਾਡੇ ਨਾਲ ਜ਼ਿਕਰ ਕੀਤਾ ਸੀ ਕਿ ਮਤਲਬ ਇੱਕ ਪੋਲਿਸੀ ਕੀ ਆ, ਮਤਲਬ ਨਕਸ਼ਾ ਹੁੰਦਾ, ਰੋਡ ਮੈਪ ਕੀ ਆ ਜਿਹੜਾ ਹਿੰਦੂ ਸਟੇਟ ਦਾ ਸੋਸ਼ਲ ਤੇ ਇਕਨੋਮਿਕਲ ਮਾਡਲ ਆ। ਤਾਂ ਉਹਦੇ ਵਿੱਚ ਮਤਲਬ ਜਿਹੜਾ ਹਿੰਦੂ ਰਾਸ਼ਟਰ ਦਾ ਏਜੰਡਾ ਆ, ਉਹਦਾ ਜਿਹੜਾ ਸੋਸ਼ਲ ਇਕਨੋਮਿਕਲ ਮਾਡਲ ਆ, ਉਹਦਾ ਇੱਕ ਰੋਡ ਮੈਪ ਆ ਜਿਹਦੇ 'ਚ ਅਡਾਨੀ ਇੱਕ ਸਮਝ ਲਓ ਕੋਰਪੋਰੇਟ ਸੈਕਟਰ ਨੂੰ ਰਿਪਰੈਜ਼ੈਂਟ ਕਰ ਰਿਹਾ, ਜਿਹੜਾ ਹਿੰਦੂ ਕੋਰਪੋਰੇਟ ਫੈਮਿਲੀ ਆ, ਤੇ ਨਾਲ ਮੋਦੀ ਨੂੰ ਅਸੀਂ ਦੇਖ ਰਹੇ ਹਾਂ ਕਿ ਉਹ ਪੋਲੀਟੀਕਲ ਲੀਡਰ ਆ ਉਸ ਸਾਰੇ ਸਿਸਟਮ ਦਾ। ਤੇ ਇਹਨਾਂ ਦਾ ਕਨੈਕਸ਼ਨ ਜਿਹੜਾ ਆ, ਤੁਸੀਂ ਉਹ ਤੋਂ ਸਾਰਾ ਹੀ ਸੋਸ਼ੋ ਇਕਨੋਮਿਕ ਜਿਹੜਾ ਸੈਟਅਪ ਉਹਨੂੰ ਸਮਝ ਸਕਦੇ ਹੋ। ਕੱਲ ਮੈਂ ਤੁਹਾਨੂੰ ਇਹ ਗੱਲ ਕਹੀ ਸੀ ਕਿ ਉਹ ਜਿਹੜੀ ਸੁਸਾਇਟੀ ਆ, ਉਹਦੇ ਜਿਹੜੀ ਸਮਾਲ ਮਤਲਬ ਹੋਲਡਿੰਗਸ ਨੇ ਪ੍ਰੋਪਰਟੀ ਦੀਆਂ, ਪ੍ਰੋਪਰਟੀ ਤੁਸੀਂ ਕਿਸੇ ਵੀ ਤਰੀਕੇ ਦੀ ਹੋ ਸਕਦੀ ਹੈ, ਜ਼ਮੀਨ ਤੋਂ ਲੈ ਕੇ ਕੋਈ ਚੱਲ ਅਚਲ ਜਾਇਦਾਦ ਜਿਹੜੀ ਆ, ਜਿਹੜੀ ਤੁਹਾਨੂੰ ਵੈਲਥ ਦਾ ਵਸੀਲਾ ਹੋਵੇ, ਵੀ ਉਹਦੇ ਵਿੱਚ ਜਿਹੜੀ ਮਾਲਕੀ ਆ, ਛੋਟੀ ਮਾਲਕੀ ਆ, ਉਹਨੂੰ ਖਤਮ ਕਰਕੇ ਤੇ ਜਿਹੜੀ ਭਾਰਤ, ਕਿਉਂਕਿ ਦੁਨੀਆ ਦਾ ਅੱਜ ਮੈਨੂੰ ਲੱਗਦਾ ਚਾਈਨਾ ਨੂੰ ਵੀ ਜੇ ਮਤਲਬ ਪੂਰੇ ਅੰਕੜੇ ਸਾਹਮਣੇ ਆਉਣ ਤਾਂ ਪੋਪੂਲੇਸ਼ਨ ਵਾਈਜ਼ ਪਾਸ ਕਰ ਚੁੱਕਿਆ ਆ, ਤੇ ਉਹ ਦੁਨੀਆ ਦਾ ਇੱਕ ਵੱਡੀ ਜਿਹੜੀ ਆਬਾਦੀ ਦਾ ਹਿੱਸਾ ਆ, ਉਹਨੂੰ ਸਿੱਧਾ ਆਪਣਾ ਗੁਲਾਮ ਬਣਾਉਣਾ ਕਿ ਉਹ ਰੋਜੀ ਰੋਟੀ ਹਰ ਇੱਕ ਚੀਜ਼ ਲਈ ਤੁਹਾਡੇ ਤੇ ਡਿਪੈਂਡੈਂਟ ਹੋ ਜਾਣ। ਤੇ ਜਿੱਦਾਂ ਪੁਰਾਣੀਆਂ ਰਾਜਸ਼ਾਹੀਆਂ ਦੇ ਵਿੱਚ ਅਸੀਂ ਦੇਖਦੇ ਹਾਂ ਵੀ ਜਿਹੜਾ ਰਾਜਾ ਤੇ ਪ੍ਰਜਾ, ਡੈਮੋਕ੍ਰੇਸੀ ਦੇ ਵਿੱਚ ਕੀ ਹੁੰਦਾ ਕਿ ਜਿਹੜੀ ਸਰਕਾਰ ਆ ਉਹ ਲੋਕਾਂ ਤੋਂ ਆਉਂਦੀ ਆ ਜੀ, ਲੋਕ ਸਰਕਾਰ ਨੂੰ ਚੁਣਦੇ ਆ। ਅਲਟੀਮੇਟ ਪਾਵਰ ਮੰਨਿਆ ਜਾਂਦਾ ਡੈਮੋਕ੍ਰੇਸੀ 'ਚ ਕਿ ਲੋਕਾਂ ਦੇ ਹੱਥ 'ਚ ਆ, ਪ੍ਰਜਾ ਦੇ ਹੱਥ 'ਚ ਆ, ਲੋਕਾਈ ਦੇ ਹੱਥ 'ਚ ਆ। ਪਰ ਜਿਹੜੀਆਂ ਰਾਜਸ਼ਾਹੀਆਂ ਹੁੰਦੀਆਂ ਨੇ, ਇਸ ਤਰ੍ਹਾਂ ਦੀਆਂ ਅਥੋਰੀਟੇਟਿਵ ਰਜੀਮ ਹੁੰਦੇ ਆ, ਉਹਨਾਂ ਦੇ ਵਿੱਚ ਲੋਕਾਂ ਦੇ ਹੱਥ 'ਚ ਕੁਛ ਨਹੀਂ ਹੁੰਦਾ। ਲੋਕ ਜਿਹੜੇ ਆ ਉਹ ਹਰ ਇੱਕ ਆਪਣੀ ਸਿਕਿਉਰਿਟੀ ਤੋਂ ਲੈ ਕੇ ਆਪਣੀ ਮਤਲਬ ਜਿਹੜੀਆਂ ਬੇਸਿਕ ਨੀਡਸ, ਰੋਟੀ ਤੱਕ ਜਿਹੜਾ ਆ ਉਹ ਰਾਜੇ ਦੇ ਉੱਤੇ ਜਾਂ ਜਿਹੜੀ ਅਥੋਰਿਟੀ ਹੁੰਦੀ ਆ ਉਹਦੇ ਤੇ ਡਿਪੈਂਡ ਕਰਦੇ ਹੁੰਦੇ ਆ ਜੀ। ਤੇ ਉਹ ਚੀਜ਼ ਨੂੰ ਲਾਗੂ ਕਰਨ ਦੇ ਲਈ, ਅਮਲ ਦੇ ਵਿੱਚ ਲਿਆਉਣ ਦੇ ਲਈ ਇਹ ਸਾਰੀ ਨੀਤੀ ਬਣਾਈ ਗਈ ਆ, ਜਿਹਦੇ 'ਚ ਅਡਾਨੀ ਵਰਗੇ ਜਿਹੜੇ ਲੋਕ ਨੇ ਇਹਨਾਂ ਨੂੰ ਮਤਲਬ ਅਲਟੀਮੇਟ ਮਾਲਕ ਹਰ ਇੱਕ ਪ੍ਰੋਪਰਟੀ ਦਾ ਬਣਾਉਣ ਦੀ ਮਤਲਬ ਕੋਸ਼ਿਸ਼ ਕੀਤੀ ਜਾ ਰਹੀ ਆ। ਤੇ ਵਾਸ਼ਿੰਗਟਨ ਪੋਸਟ ਦੀ ਜਿਹੜੀ ਇਸ ਮਾਮਲੇ ਦੇ ਵਿੱਚ ਜਿਹੜੀ ਹਿੰਡਨਬਰਗ ਦੀ ਰਿਪੋਰਟ ਸੀ ਤੇ ਅਡਾਨੀ ਦਾ ਜਿਹੜਾ ਸਾਰਾ ਉਹਦੇ ਤੇ ਚੱਲਿਆ, ਉਹਦੇ ਵਿੱਚ ਇੱਕ ਰਿਪੋਰਟ ਆ ਵਾਸ਼ਿੰਗਟਨ ਪੋਸਟ ਦੀ, ਉਹਦਾ ਇੱਕ ਸਬ ਹੈਡਿੰਗ ਆ ਜਿਹਦੇ 'ਚ ਉਹ ਕਹਿੰਦੇ ਆ ਕਿ ਵਾਟ ਆਰ ਅਡਾਨੀਜ਼ ਪੋਲੀਟੀਕਲ ਕਨੈਕਸ਼ਨਸ। ਤਾਂ ਹੁਣ ਇਹ ਗੱਲ ਬੜੀ ਕਲੀਅਰ ਕੱਟ ਜਿਹੜੀ ਮੈਂ ਗੱਲ ਕਹਿ ਰਿਹਾ ਹੁਣ ਸਮਝਾ ਦਿੰਦੀ ਆ। ਉਹ ਲਿਖਦੇ ਆ ਦਾ ਟਾਈਕੂਨ ਅਡਾਨੀ ਮੀਨ is seen as closer to Prime Minister Narendra Modi, who also hails from Gujarat state, than any other Indian billionaire. Adani's corporate strategy has run in parallel with Modi's efforts to develop India's $3.2 trillion economy. ਵੀ ਜਿਹੜੇ ਮਤਲਬ ਜੋ ਇਹ ਇਕਨੋਮਿਕਲੀ ਐਸਟੈਬਲਿਸ਼ ਕਰਨਾ ਚਾਹੁੰਦੇ ਆ, ਜਿਹੜੀ ਨੀਤੀ ਆ, ਉਹਦੇ ਪੈਰਲਲ ਹੀ ਅਡਾਨੀ ਦਾ ਐਮਪਾਇਰ ਆ ਜਿਹੜੀ ਉਹਦੀ ਨੀਤੀ ਚੱਲ ਰਹੀ ਆ ਜੀ। When Modi promised to bring reliable electricity to more Indians, Adani doubled down on coal-fired power production. ਜਿੱਦਾਂ ਮੋਦੀ ਨੇ ਕਿਹਾ ਵੀ ਅਸੀਂ ਮਤਲਬ ਹਰ ਘਰ ਤੱਕ ਬਿਜਲੀ ਪਹੁੰਚਾਵਾਂਗੇ ਤੇ ਰਿਲਾਇਬਲ ਜਿਹੜੀ ਇਲੈਕਟ੍ਰਿਸਿਟੀ ਆ, ਤਾਂ ਅਡਾਨੀ ਨੇ ਸਾਰੀਆਂ ਕੋਲ ਮਾਈਨਾਂ ਖਰੀਦ ਲਈਆਂ ਜੀ। The alignment extends to foreign affairs also. In 2021, Adani began construction of a major port facility in Sri Lanka. ਤਾਂ ਇਹਦੇ ਵਿੱਚ ਇਹ ਜਦੋਂ ਇੰਡੀਆ ਤੇ US ਦੇ ਰਿਲੇਸ਼ਨ ਚੰਗੇ ਸੀ ਤਾਂ ਤੁਹਾਨੂੰ ਯਾਦ ਹੋਣਾ ਕਿ ਚਾਈਨਾ ਦਾ ਸ਼੍ਰੀਲੰਕਾ ਦੇ ਵਿੱਚ ਜਿਹੜਾ ਪ੍ਰਭਾਵ ਆ ਉਹਨੂੰ ਕਟੇਲ ਕਰਨ ਦੇ ਲਈ US ਨੇ ਫੈਸਿਲਿਟੇਟ ਕੀਤਾ ਆ ਇੰਡੀਆ ਨੂੰ ਵੀ ਇੱਕ ਪੋਰਟ ਜਿਹੜਾ ਆ ਉੱਥੇ ਬਣਾਉਣ ਦੇ ਲਈ ਸ਼੍ਰੀਲੰਕਾ ਦੇ ਵਿੱਚ, ਉਹਨੂੰ ਮਤਲਬ ਨਵਾਂ ਪੋਰਟ ਬਣਾਇਆ ਜਾਵੇ। ਤੇ ਉਹ ਜਿਹੜਾ ਪੋਰਟ ਆ ਉਹਦੀ ਨਿਰਮਾਣ ਦਾ ਜਿਹੜਾ ਸਾਰਾ ਠੇਕਾ ਆ ਉਹ ਇੰਡੀਆ ਤੇ US ਦਾ ਉਹ ਇੱਕ ਪ੍ਰੋਜੈਕਟ ਆ ਜਿਹਦੇ ਵਿੱਚ ਉਹ ਸਾਰਾ ਠੇਕਾ ਅਡਾਨੀ ਨੂੰ ਦਿੱਤਾ ਗਿਆ। ਤੇ ਉਹਦੇ ਲਈ ਕਾਫੀ ਵੱਡੀ ਫੰਡਿੰਗ, ਕਈ ਸੌ ਮਿਲੀਅਨ ਡਾਲਰ ਦੀ ਆ
ਉਹ ਯੂਐਸ ਵੱਲੋਂ ਅਡਾਨੀ ਨੂੰ ਦਿੱਤੀ ਵੀ ਜਾ ਰਹੀ ਆ। ਤੇ ਜਿਹਦੇ ਵਿੱਚ ਇਹ ਵੀ ਜ਼ਿਕਰ ਹੋਇਆ ਸੀ ਜਦੋਂ ਇਹ ਫੰਡਿੰਗ ਦਿੱਤੀ ਜਾ ਰਹੀ ਸੀ, ਕਿਉਂਕਿ ਹਿਡਨਬਰਗ ਦੀ ਰਿਪੋਰਟ ਆ ਗਈ ਸੀ ਕਿ ਇਹ ਜਿਹੜੀ ਕੰਪਨੀ ਆ ਅਡਾਨੀ ਦੀ, ਇਹ ਮਤਲਬ ਕਰਪਸ਼ਨ ਕਰ ਰਹੀ ਆ ਤੇ ਇਹਨੂੰ ਨਹੀਂ ਦਿੱਤੀ ਜਾਣੀ ਚਾਹੀਦੀ। ਪਰ ਉਹਦੇ ਵਿੱਚ ਇਹ ਹੋਇਆ ਸੀ ਕਿ ਕਿਉਂਕਿ ਯੂਐਸ ਦੀ ਨੇ ਉਹ ਕਿਹਾ ਸੀ ਕਿ ਇਸ ਪ੍ਰੋਜੈਕਟ ਦੇ ਨਾਲ ਇਸ ਜਿਹੜੀ ਰਿਪੋਰਟ ਆ ਉਹਦਾ ਕੋਈ ਸੰਬੰਧ ਨਹੀਂ, ਤੇ ਉਹ ਫੰਡਿੰਗ ਜਿਹੜੀ ਆ ਉਹ ਕੰਟੀਨਿਊ ਹੋਈ ਸੀ। ਪਰ ਮਤਲਬ ਜਿਹੜੇ ਇੰਟਰਨੈਸ਼ਨਲ ਅਫੇਅਰਸ ਦੇ ਵਿੱਚ ਵੀ ਜਿੰਨੇ ਇੰਡੀਆ ਨਾਲ ਰਿਲੇਟਡ ਪ੍ਰੋਜੈਕਟਸ ਆ ਮੋਦੀ ਗਵਰਨਮੈਂਟ ਦੇ, ਉਹਦੇ ਵਿੱਚ ਵੀ ਸਭ ਤੋਂ ਵੱਡਾ ਪਾਰਟਨਰ ਅਡਾਨੀ ਆ। Officials from both countries said the plan was encouraged by the Modi government, which wants to curb Chinese influence in the island nation. Whether building expressways or upgrading data centers, Adani can be counted on to provide money, infrastructure or expertise, whatever the policy priority. Indian ਐਸਟੈਬਲਿਸ਼ਮੈਂਟ ਦਾ ਪਿਛਲੇ 3-4 ਸਾਲਾਂ ਦੇ ਵਿੱਚ ਕੋਈ ਵੀ ਪ੍ਰੋਜੈਕਟ ਸੀ, ਸੜਕਾਂ ਬਣਾਉਣ ਤੋਂ ਲੈ ਕੇ ਹਰ ਇੱਕ ਤਰ੍ਹਾਂ ਦਾ, ਉਹਦੇ ਵਿੱਚ ਜਿਹੜਾ ਪੈਸਾ ਆ ਉਹ ਅਡਾਨੀ ਦਾ ਲੱਗਿਆ। ਤੇ ਉਹਦੇ ਏਵਜ ਦੇ ਵਿੱਚ ਜਿੰਨਾ ਇੰਡੀਅਨ ਪਬਲਿਕ ਸੈਕਟਰ ਵੀ ਸੀ ਉਹਨੂੰ ਪ੍ਰਾਈਵੇਟ ਕਰਕੇ ਉਹ ਅਡਾਨੀ ਨੂੰ ਵੇਚਿਆ ਜਾ ਰਿਹਾ। ਉਹ ਭਾਵੇਂ ਏਅਰਪੋਰਟ ਹੋਣ, ਭਾਵੇਂ ਉਹ ਸੀ ਪੋਰਟ ਹੋਣ, ਭਾਵੇਂ ਉਹ ਰੇਲ ਗੱਡੀਆਂ ਤੱਕ ਦੀ ਗੱਲ ਹੋਵੇ। ਤਾਂ ਇਹ ਜਿਹੜਾ ਮਤਲਬ ਇਹਨਾਂ ਦਾ ਅਲਾਇੰਸ ਆ, ਜਿਹਦੀ ਤੁਸੀਂ ਕਹਿੰਦੇ ਹੋ ਜਿਹਦੀ ਜੜ ਗੁਜਰਾਤ 'ਚ ਲੱਗੀ ਆ, ਤੇ ਅਡਾਨੀ ਦੀ ਜਿਹੜੀ ਚੜ੍ਹਾਈ ਆ ਵੀ ਇਹ ਤੇ ਇਹਦੀ ਕਰਪਸ਼ਨ ਕੋਈ ਅੱਜ ਦੀ ਨਹੀਂ। ਤੁਸੀਂ ਜਿਹੜੀ ਹਿਡਨਬਰਗ ਦੀ ਰਿਪੋਰਟ ਆ ਉਹਦੇ ਵਿੱਚ ਜਦੋਂ ਅਸੀਂ ਇਹਨੂੰ ਡਿਟੇਲ 'ਚ ਪੜ੍ਹਦੇ ਹਾਂ ਤਾਂ ਅਡਾਨੀ ਦੇ ਉੱਤੇ ਇਲਜ਼ਾਮ ਇਹ ਲੱਗੇ ਆ ਵੀ ਇੰਡੀਆ ਦੀ ਰੈਗੂਲੇਟਰੀ ਜਿਹੜੀ ਬੋਡੀ ਆ ਇਹ ਸਾਰੇ ਸ਼ੇਅਰ ਮਾਰਕੀਟ ਦੀ, ਉਹਦਾ ਇਹ ਨਿਯਮ ਆ ਕਿ 25% ਜਿਵੇਂ ਤੁਸੀਂ ਦੱਸਿਆ ਕਿ ਪਬਲਿਕ ਸੈਕਟਰ ਦੇ ਵਿੱਚ ਜਿਹੜੀ ਤੁਹਾਡੀ ਇਕੁਇਟੀ ਆ, ਤੁਹਾਡੇ ਸ਼ੇਅਰਸ ਨੇ ਉਹ ਪਬਲਿਕ ਸੈਕਟਰ 'ਚ ਹੋਣੇ ਚਾਹੀਦੇ ਆ। ਮਤਲਬ ਤੁਸੀਂ ਇਹ ਨਹੀਂ ਕਿ ਸਾਰਾ ਪੈਸਾ ਜਿਹੜਾ ਜਿਹੜੇ ਸ਼ੇਅਰ ਆ ਉਹ ਤੁਹਾਡੇ ਆਪਣੇ ਬੰਦਿਆਂ ਦੇ ਹੱਥ 'ਚ ਹੋਵੇ, ਤੁਸੀਂ ਤਾਂ ਕਿ ਉਹਨੂੰ ਮਤਲਬ ਆਪ ਖੁਦ ਮੈਨੀਪੂਲੇਟ ਕਰ ਸਕੋ ਸ਼ੇਅਰਾਂ ਦੀ ਕੀਮਤ ਨੂੰ। ਤੇ ਪਰ ਇਹਨਾਂ ਨੇ ਕੀ ਕੀਤਾ ਆ, ਇਹ ਮਤਲਬ ਬਾਹਰਲੇ ਕੁਝ ਮੌਰੀਸ਼ੀਅਸ ਵਰਗੀਆਂ ਜਿਹੜੀਆਂ ਕੰਟਰੀਜ਼ ਨੇ ਜਿਹੜੀਆਂ ਕਿ ਫੈਸਿਲਿਟੀ ਪ੍ਰੋਵਾਈਡ ਕਰਦੀਆਂ, ਜਿਹਨਾਂ ਨੂੰ ਟੈਕਸ ਹੈਵਨਸ ਕਹਿੰਦੇ ਆ, ਤੇ ਉਹਨਾਂ ਕੰਟਰੀਜ਼ ਦੇ ਵਿੱਚ ਜਿਹੜੇ ਅਡਾਨੀ ਦਾ ਜਿਹੜਾ ਟੱਬਰ ਆ ਉਹਦੇ ਵਿੱਚ ਉਹਦੇ ਭਰਾ, ਉਹਦਾ ਸਾਲਾ, ਮਤਲਬ ਇਹ ਸਾਰੇ ਮਿਲ ਕੇ ਜਿਹੜੇ ਆ ਇਹਨਾਂ ਨੇ ਕੁਛ ਇਹੋ ਜਿਹੀਆਂ ਕੰਪਨੀਜ਼ ਖੋਲੀਆਂ ਹੋਈਆਂ ਜਿਹਦੇ ਵਿੱਚ ਮਤਲਬ ਉਹ ਪੈਸੇ ਦਾ ਲੈਣ ਦੇਣ, ਮਤਲਬ ਤੁਸੀਂ ਕਹਿ ਸਕਦੇ ਹੋ ਵੀ ਸੌਖੀ ਭਾਸ਼ਾ 'ਚ ਉਹਨੂੰ ਸਮਝਣਾ ਹੋਵੇ ਤਾਂ ਮਤਲਬ ਇੱਕ ਫੇਕ ਸਿਸਟਮ ਕ੍ਰੀਏਟ ਕੀਤਾ ਹੋਇਆ ਜਿਹਦੇ ਨਾਲ ਅਡਾਨੀ ਦੇ ਜਿਹੜੇ ਸ਼ੇਅਰ ਨੇ ਉਹਦੀਆਂ ਕੰਪਨੀਆਂ ਦੇ ਉਹ ਬਹੁਤ ਤੇਜ਼ੀ ਨਾਲ ਗਰੋ ਕੀਤੇ ਆ। ਵੀ ਉਹ ਜਿਹੜੀ ਹਿਡਨਬਰਗ ਦੀ ਰਿਪੋਰਟ ਸੀ ਉਹੀ ਕਹਿ ਰਹੇ ਸੀ ਵੀ ਇਹ ਜਿਹੜੀ ਮਤਲਬ ਜੋ ਇਹ ਸਾਰਾ ਕੁਛ ਕੀਤਾ ਜਾ ਰਿਹਾ ਇਹ ਰੈਗੂਲੇਸ਼ਨਸ ਦੇ ਮੁਤਾਬਕ ਨਹੀਂ ਆ। ਤੇ ਜਿਹੜੇ ਇਹ ਮਤਲਬ ਅਡਾਨੀ ਦੀ ਫੈਮਿਲੀ ਆ ਉਹ ਮਤਲਬ ਆਪਣੀਆਂ ਫੇਕ ਕੰਪਨੀਜ਼ ਦੇ ਰਾਹੀਂ ਮਤਲਬ ਇਹ ਸ਼ੇਅਰਾਂ ਦੀ ਖਰੀਦੋ ਫਰੋਖਤ ਕਰਦੇ ਆ ਤੇ ਉਹਦੇ ਨਾਲ ਮਤਲਬ ਜਿਹੜੀ ਸ਼ੇਅਰ ਮਾਰਕੀਟ ਦੇ ਉੱਤੇ ਉਹ ਪ੍ਰਭਾਵ ਪਾਉਂਦੇ ਆ। ਤੇ ਇਹਦੇ 'ਚ ਅਡਾਨੀ ਦੇ ਭਰਾਵਾਂ ਬਾਰੇ ਗੱਲ ਹੋਈ ਸੀ ਵੀ ਜਿਹੜਾ ਅਡਾਨੀ ਦਾ ਛੋਟਾ ਭਰਾ ਆ ਰਾਜੇਸ਼ ਅਡਾਨੀ, ਜਿਹਦੇ ਬਾਰੇ ਉਹ ਹਿਡਨਬਰਗ ਦੀ ਰਿਪੋਰਟ ਕਹਿੰਦੀ ਆ ਕਿ ਜਿਹੜਾ ਮੈਨੇਜਿੰਗ ਡਾਇਰੈਕਟਰ ਆਫ ਅਡਾਨੀ ਐਕਸਪੋਰਟਸ was one of several family members accused by investigators of playing a central planning and consultation role in a diamond trading import export scheme around 2005 ਵੀ ਜਿਹੜੇ ਇਹਦੇ ਭਰਾ ਨੇ ਜਿਹੜੇ ਮਤਲਬ ਅਡਾਨੀ ਦੇ, ਉਹਨਾਂ ਦੇ ਉੱਤੇ ਮਤਲਬ ਕਿਉਂਕਿ ਇਹ ਲਗਭਗ 1990s ਦੇ ਮਿਡਲ ਤੋਂ ਇਹਨਾਂ ਦਾ ਐਮਪਾਇਰ ਖੜਾ ਹੋਣਾ ਸ਼ੁਰੂ ਹੋਇਆ। ਵੀ ਪਹਿਲਾਂ ਹੀ ਛੋਟਾ ਜਿਹਾ ਕੰਮ ਹੁੰਦਾ ਸੀ, ਕੋਈ ਬਹੁਤ ਇਹਨਾਂ ਦਾ ਇੰਪੋਰਟ ਐਕਸਪੋਰਟ ਦਾ ਇਹ ਕੰਮ ਕਰਦੇ ਸੀ ਤੇ ਸਟਾਰਟਿੰਗ ਦੇ ਵਿੱਚ ਇਹਨਾਂ ਦਾ ਕੰਮ ਸੀ ਪਲਾਸਟਿਕ ਤੇ ਡਾਇਮੰਡ ਦਾ। ਤੇ ਕਿਉਂਕਿ ਗੁਜਰਾਤ ਦੇ ਵਿੱਚ ਡਾਇਮੰਡ ਦੀ ਇੱਕ ਕਾਫੀ ਵੱਡੀ ਮਾਰਕੀਟ ਆ ਤੇ ਉਹਦੇ ਵਿੱਚ ਉਸ ਇੰਪੋਰਟ ਐਕਸਪੋਰਟ ਦੇ ਵਿੱਚ ਇਹਨਾਂ ਨੇ ਇੰਨੇ ਕੁ ਘਪਲੇ ਕੀਤੇ ਜਿਹਦੇ ਵਿੱਚ ਇਹਦਾ ਜਿਹੜਾ ਭਰਾ ਆ ਉਹ ਮਤਲਬ ਅਕਿਊਜ਼ ਵੀ ਹੋਏ ਆ ਵੀ ਜਿਹਦੇ 'ਚ ਕਸਟਮਸ ਦੀ ਜਿੰਨੀਆਂ ਰੈਗੂਲੇਸ਼ਨਸ ਨੇ ਉਹਨਾਂ ਨੂੰ ਤੋੜਨ ਦੇ ਕੰਮ ਕੀਤੇ ਇਹਨਾਂ ਨੇ ਜਾਂ ਟੈਕਸ ਬਚਾਉਣ ਦੇ ਕੰਮ ਕੀਤੇ। ਤਾਂ ਕੋਈ ਨਵੀਂ ਗੱਲ ਨਹੀਂ ਜਿਹੜੀ ਹਿਡਨਬਰਗ ਦੀ ਰਿਪੋਰਟ ਆਈ ਆ ਵੀ ਇਹ ਮਤਲਬ ਪਹਿਲਾਂ ਪਿਛਲੇ ਲੰਮੇ ਸਮੇਂ ਤੋਂ ਜਿਹੜਾ ਇਹ ਸਾਰਾ ਟੱਬਰ ਆ ਉਹਦੇ ਵਿੱਚ ਕਿਹਾ ਜਾ ਰਿਹਾ ਕਿ ਅਡਾਨੀ ਦੀਆਂ ਜਿੰਨੀਆਂ ਕੰਪਨੀਜ਼ ਆ ਇੱਕ ਫੈਮਿਲੀ ਬਿਜ਼ਨਸ ਆ, ਵੀ ਇਹ ਕੋਈ ਪਬਲਿਕ ਸੈਕਟਰ ਦੇ ਵਿੱਚ ਹੋਰ ਕਿਸੇ ਦੀ ਬਾਹਰੀ ਦਖਲਅੰਦਾਜ਼ੀ ਨਹੀਂ ਬਹੁਤੀ ਹੋਣ ਦਿੰਦੇ। ਤੇ ਉਹ ਮਤਲਬ ਜਿਵੇਂ ਇੱਕ ਮਾਹਰ ਬੰਦੇ ਹੁੰਦੇ ਆ ਹਨਾ, ਮਤਲਬ ਜਿਹੜਾ ਇਹ ਬਿਜ਼ਨਸ ਸੈਕਟਰ ਆ ਇਹਦੇ ਵਿੱਚ ਜਿਹੜਾ ਕ੍ਰਾਈਮ ਆ ਉਹਦੇ ਮਾਹਰ ਬੰਦੇ ਹੁੰਦੇ ਆ, ਉਹ ਇਹ ਸਾਰੇ ਹੈਗੇ ਆ ਜਿਹਦੇ ਵਿੱਚ ਇਹਨਾਂ ਨੇ ਫਿਰ ਮਤਲਬ ਇਹਨਾਂ ਨੂੰ ਪ੍ਰਾਈਮ ਮਿਨਿਸਟਰ ਦੇ ਰੂਪ 'ਚ ਮੋਦੀ ਮਤਲਬ ਸੁਪਰੀਮ ਪਾਵਰ ਮਿਲ ਗਈ ਸਾਰੀ ਇੰਡੀਆ ਦੀ ਮਾਰਕੀਟ ਦੀ। ਤੇ ਉਹ ਇਹਨਾਂ ਦਾ ਸਾਥੀ ਸੀ, ਉਹ ਇੱਥੋਂ ਤੱਕ ਸਾਥੀ ਕਿਹਾ ਜਾਂਦਾ ਵੀ ਜਦੋਂ ਮੋਦੀ ਨੇ ਉੱਥੇ ਮੁਸਲਮਾਨਾਂ ਦਾ ਜੈਨੋਸਾਈਡ ਕਰਵਾਇਆ ਗੁਜਰਾਤ 'ਚ ਤਾਂ ਉਹ ਮਤਲਬ ਉਸ ਟਾਈਮ
ਜਿੰਨਾ ਗੁਜਰਾਤ ਦਾ ਕਾਰਪੋਰੇਟ ਸਾਰਾ ਅਸੀਂ ਕਹਿ ਸਕਦੇ ਹਾਂ ਕਿ ਸਮਾਜ ਸੀ ਹੈ ਨਾ, ਇਹ ਘਰਾਣੇ ਸੀ ਉੱਥੋਂ ਦੇ, ਉਹਨਾਂ ਦੇ ਵਿੱਚੋਂ ਜਿਹੜਾ ਸਭ ਤੋਂ ਵੱਧ ਮੋਦੀ ਦਾ ਸਾਥ ਦਿੱਤਾ ਉਹਦੇ ਇਸ ਜ਼ੁਲਮ ਦੇ ਵਿੱਚ ਜਾਂ ਉਹਦੇ ਲਈ ਆਵਾਜ਼ ਬਣਿਆ ਉਹ ਅਡਾਨੀ ਸੀ। ਤਾਂ ਉਦੋਂ ਦਾ ਵੀ ਮਤਲਬ ਇਹਨਾਂ ਦਾ ਜਿਹੜਾ ਰਿਲੇਸ਼ਨ ਆ, ਜਿਹੜਾ ਉਹਦਾ ਮਤਲਬ ਹਾਰਡ ਹਿੰਦੂਤਵਾ, ਜਿਹੜੀ ਪੋਲੀਟੀਕਲ ਆਈਡੀਓਲੋਜੀ ਆ ਅਡਾਨੀ ਦੀ, ਉਹ ਵੀ ਸਾਰੀਆਂ ਗੱਲਾਂ ਮੈਟਰ ਕਰਦੀਆਂ, ਜਿਹਦੇ ਕਰਕੇ ਮੋਦੀ ਦੀ ਰਜੀਮ ਦੇ ਵਿੱਚ ਅਡਾਨੀ ਇਸ ਟਾਈਮ ਏਸ਼ੀਆ ਦਾ ਮਤਲਬ ਸਭ ਤੋਂ ਅਮੀਰ ਬੰਦਿਆਂ ਚੋਂ ਇੱਕ ਆ। ਤੇ ਉਹਦੀ ਜਿਹੜੀ ਗਰੋਥ ਹੋਈ ਆ ਲਗਭਗ 100% ਦੇ ਕਰੀਬ ਉਹਦੀ ਗਰੋਥ ਆ ਜਿਹੜੀ ਉਹ ਪਿਛਲੇ 3 ਸਾਲਾਂ 'ਚ ਹੋਈ ਆ ਮੋਦੀ ਦੇ ਰਜੀਮ ਦੇ ਵਿੱਚ। ਤਾਂ ਉਹਦਾ ਅਲਟੀਮੇਟ ਜਿਹੜਾ ਮਤਲਬ ਇਹਦਾ ਉਹ ਚਾਹੁੰਦੇ ਕੀ ਆ, ਉਹ ਮੈਂ ਤੁਹਾਨੂੰ ਜਿਹੜੀ ਗੱਲ ਦੱਸੀ ਆ ਉਹ ਇਹੀ ਆ ਵੀ ਇੱਕ ਇਹੋ ਜਿਹਾ ਸੋਸ਼ੀਓ ਇਕਨੋਮਿਕ ਸਟਰਕਚਰ ਬਿਲਡ ਕਰਨਾ ਇੰਡੀਆ ਦੇ ਵਿੱਚ, ਜਿਹਦੇ ਵਿੱਚ ਮਤਲਬ ਜਿਹੜੀ ਸਾਰੀ ਹੋਲਡਿੰਗ ਆ ਪ੍ਰੋਪਰਟੀ ਦੀ ਉਹ ਇਹਨਾਂ ਬੰਦਿਆਂ ਦੇ ਹੱਥ 'ਚ ਦੇਣੀ। ਤੇ ਫਿਰ ਮਤਲਬ ਜਿਹੜੇ ਆਮ ਲੋਕ, ਉਹ ਭਾਵੇਂ ਕੱਲ੍ਹ ਵੀ ਮੈਂ ਗੱਲ ਕੀਤੀ ਸੀ, ਉਹ ਸਿੱਖ ਹੋਣ, ਉਹ ਮੁਸਲਮਾਨ ਹੋਣ, ਈਸਾਈ ਹੋਣ, ਹਿੰਦੂ ਹੋਣ, ਕੋਈ ਵੀ ਹੋਵੇ, ਵੀ ਉਹਨਾਂ ਦੀ ਡਿਗਨਿਟੀ ਜਿਹੜੀ ਆ ਉਹ ਇਹਨਾਂ ਦੇ ਹੱਥ 'ਚ ਹੋਣੀ ਆ। ਜਿਹੜੇ ਇਹ ਲੋਕ ਨੇ, ਜਿਵੇਂ ਚਾਹੇ ਉਹ ਮੋਦੀ ਅੱਜ ਕੱਲ੍ਹ ਚਿਹਰਾ ਕੋਈ ਹੋਰ ਹੋ ਸਕਦਾ, ਅੱਜ ਅਡਾਨੀ ਆ, ਕੱਲ੍ਹ ਅਡਾਨੀ ਦਾ ਮੁੰਡਾ ਹੋ ਸਕਦਾ, ਕੋਈ ਵੀ ਹੋ ਸਕਦਾ, ਪਰ ਉਹ ਮਤਲਬ ਇਹ ਕੁਛ ਲੋਕਾਂ ਦੇ ਹੱਥਾਂ ਦੇ ਵਿੱਚ ਵੀ ਜਿਹੜੀ ਡੈਮੋਕ੍ਰੇਸੀ ਆ ਉਹ ਸਮਝ ਲਓ ਵੀ ਵੈਸੇ ਵੀ ਅੱਜ ਇੱਕ ਹੋਰ ਵੱਡਾ ਅਖਬਾਰ ਆ ਉਹਦੇ ਵਿੱਚ ਇਹ ਖਬਰ ਲੱਗੀ ਸੀ ਕਿ 2024 ਦੇ ਵਿੱਚ ਡੈਮੋਕ੍ਰੇਸੀ ਦਾ ਵੱਡਾ ਟੈਸਟ ਹੋਣ ਜਾ ਰਿਹਾ ਤੇ ਇੰਡੀਆ ਦੇ ਵਿੱਚ। ਤਾਂ ਮੈਨੂੰ ਲੱਗਦਾ ਵੀ ਉਹ ਡੈਮੋਕ੍ਰੇਸੀ ਦੇ ਟੈਸਟ ਦੇ ਵਿੱਚ ਆਲਰੇਡੀ ਡੈਮੋਕ੍ਰੇਸੀ ਫੇਲ ਹੋ ਚੁੱਕੀ ਆ ਇੰਡੀਆ ਦੇ ਵਿੱਚ। ਤੇ ਇਹ ਕਹਿਣ ਨੂੰ ਹੁਣ ਡੈਮੋਕ੍ਰੇਸੀ ਰਹਿ ਗਈ ਆ, ਬਲਕਿ ਹੌਲੀ ਹੌਲੀ ਜਿਹੜਾ ਇੰਡੀਅਨ ਸਟੈਬਲਿਸ਼ਮੈਂਟ ਆ ਪੂਰੀ ਤਰ੍ਹਾਂ ਆਪਣੇ ਜਿਹੜਾ ਹਿੰਦੂ ਰਾਸ਼ਟਰ ਦਾ ਉਹਦਾ ਆਈਡੀਆ ਆ ਉਹਨੂੰ ਲਾਗੂ ਕਰ ਰਹੀ ਆ। ਤੇ ਉਹਦਾ ਅਸਰ ਸਿਰਫ ਅਸੀਂ ਦੇਖਦੇ ਮਾਈਨੋਰਿਟੀਜ਼ ਤੇ ਨਹੀਂ, ਉਹਦਾ ਅਸਰ ਸਮਾਜ ਦੇ ਹਰ ਹਿੱਸੇ ਤੇ ਪੈਣਾ ਆ। ਤੇ ਜਿਹੜੀ ਇਕੋਨਮੀ ਆ ਭਾਰਤ ਦੀ ਇਸ ਟਾਈਮ ਉਸ ਖਿੱਤੇ ਦੀ, ਉਹਦੇ ਤੇ ਵੀ ਜਿਹੜਾ ਵੱਡਾ ਅਸਰ ਉਹਦਾ ਦੇਖ ਰਹੇ ਆ ਕਿ ਸਾਰੀ ਜਿਹੜੀ ਵੈਲਥ ਆ ਉਹ ਇਹਨਾਂ ਲੋਟੂ ਲੋਕਾਂ ਦੇ ਕਬਜ਼ੇ 'ਚ ਜਾ ਰਹੀ ਆ। ਵੀ ਉਹ ਲੋਕ ਸਿਰਫ ਇਹ ਨਹੀਂ ਕਿ ਮਾਈਨੋਰਿਟੀਜ਼ ਦੇ ਲੋਕ ਗੁਲਾਮ ਹੋਣਗੇ ਹਿੰਦੂ ਰਾਸ਼ਟਰ 'ਚ, ਮੈਂ ਕਹਿੰਦਾ ਕਿ ਹਰ ਬੰਦਾ ਜਿਹੜਾ ਆਈਡੀਆ ਹਿੰਦੂ ਰਾਸ਼ਟਰ ਦਾ ਲੈ ਕੇ ਆ ਰਹੇ ਆ, ਉਹਦੇ 'ਚ ਹਰ ਬੰਦਾ, ਹਰ ਮਨੁੱਖ, ਆਮ ਬੰਦਾ ਜਿਹੜਾ ਆ ਉਹ ਇਹਨਾਂ ਲੋਕਾਂ ਦਾ ਗੁਲਾਮ ਹੋਊਗਾ। ਬਿਲਕੁਲ, ਇਹ ਮਤਲਬ ਅਸੀਂ ਇਸ ਪਾਰਟ ਨੂੰ ਦੇਖ ਰਹੇ ਹਾਂ। ਤੇ ਜਿਹੜਾ ਅਸੀਂ ਕੇਸ ਅੱਜ ਡਿਸਕਸ ਕਰ ਰਹੇ ਹਾਂ ਅਡਾਨੀ ਤੇ ਇਹਦਾ ਜਿਹੜੀ BJP ਜਾਂ ਨਰਿੰਦਰ ਮੋਦੀ ਦਾ ਨੈਕਸਸ ਹੈ, ਇਹ ਤੁਸੀਂ ਬੜਾ ਤਰੀਕੇ ਨਾਲ ਐਕਸਪਲੇਨ ਕੀਤਾ ਪਿੱਛੇ ਤੱਕ ਜਾਂਦਿਆਂ ਵੀ ਭਾਈ ਇਹ ਕਿਸ ਕਿਸਮ ਦਾ ਇਹਨਾਂ ਨੇ ਬਣਾਇਆ ਹੋਇਆ ਆਪਣਾ ਜਾਲ, ਤੇ ਉਹ ਕਿਵੇਂ ਅੱਗੇ ਵਧੇ ਆ। ਜਿਹੜਾ ਇਹਨਾਂ ਦਾ ਰਾਈਜ਼ ਹੈ ਹੁਣ ਐਮਪਾਇਰ ਖੜਾ ਹੋਇਆ, ਉਹਦੇ ਵਿੱਚ ਹੁਣ ਮਤਲਬ ਇਕੱਲਾ ਇਹ ਨਹੀਂ ਹੈਗਾ ਪੋਲੀਟੀਕਲ ਪਾਵਰ ਆਉਣ ਦੇ ਨਾਲ ਇਹਨਾਂ ਨੇ ਜੁਡੀਸ਼ਰੀ ਤੱਕ ਜਿਹੜੀ ਇਨਫਲੂਐਂਸ ਹੈਗੀ ਹੈ ਉਹ ਪਹੁੰਚੀ ਹੋਈ ਹੈ। ਹੁਣ ਅੱਜ ਜਦੋਂ ਜਿਹੜੀ ਸੈਬੀ ਹੈ ਉਹ ਰਿਪੋਰਟ ਕਰਦੀ ਹੈ 2020 ਤੋਂ ਅਕਤੂਬਰ 2020 ਤੋਂ ਜਿਹੜੀ ਇਨਵੈਸਟੀਗੇਸ਼ਨ ਹੈ ਇਹ ਸਾਰੇ ਮਾਮਲੇ ਦੇ ਵਿੱਚ ਚੱਲ ਰਹੀ ਹੈ। ਮੇਰੇ ਖਿਆਲ 23 ਕਿ 25 ਮਾਮਲੇ ਜਿਹੜੇ ਹੈਗੇ ਆ ਉਹਨਾਂ ਨੇ ਰਜਿਸਟਰ ਕੀਤੇ ਹੋਏ ਆ ਜਿਹਦੇ ਤੇ ਇਨਵੈਸਟੀਗੇਸ਼ਨ ਚੱਲ ਰਹੀ ਹੈ। 25 ਕੀਤੇ ਹੋਏ ਆ, 23 ਦੇ ਵਿੱਚ ਇਨਵੈਸਟੀਗੇਸ਼ਨ ਕਰ ਲਈ ਹੈ, ਉਹਦੀ ਰਿਪੋਰਟ ਅਦਾਲਤ ਨੂੰ ਦੇ ਦਿੱਤੀ ਹੈ, ਪਰ 2 ਮਾਮਲਿਆਂ ਤੇ ਉਡੀਕ ਕੀਤੀ ਜਾ ਰਹੀ ਹੈ ਇਸ ਅਥਾਰਟੀ ਵੱਲੋਂ ਕਿ ਜੀ ਸਾਨੂੰ ਜਿਹੜਾ ਹੋਰ ਐਵੀਡੈਂਸ ਹੈ ਉਹ ਬਾਹਰਲੇ ਮੁਲਕਾਂ ਦੇ ਵਿੱਚੋਂ ਚਾਹੀਦੇ ਆ, ਜਿਹਦੇ ਕਰਕੇ ਰਿਪੋਰਟ ਕਨਕਲੂਸਿਵ ਨਹੀਂ ਹੈਗੀ। ਤੇ ਉਹ ਰਿਪੋਰਟ ਦੇ ਉੱਤੇ ਸੁਪਰੀਮ ਕੋਰਟ ਬੈਠੀ ਹੈ, ਦੱਬ ਕੇ ਬੈਠੀ ਹੋਈ ਹੈ, ਨਾ ਉਹ ਪਬਲਿਕ ਕੀਤੀ ਜਾ ਰਹੀ ਹੈ ਤੇ ਨਾ ਉਹਦੇ ਤੇ ਅੱਗੇ ਕੋਈ ਕਾਰਵਾਈ ਕੀਤੀ ਜਾ ਰਹੀ ਹੈ। ਉਹ ਸੈਬੀ ਨੂੰ ਹੀ ਅਥਾਰਟੀ ਮੁੜ ਕੇ ਦੇ ਦਿੱਤੀ ਗਈ ਹੈ ਕਿ ਜੀ ਤੁਸੀਂ ਇਨਵੈਸਟੀਗੇਟ ਕਰੋ। ਹਾਲਾਂਕਿ ਜਿਹੜੇ ਉਹ 2 ਕੇਸਿਸ ਹੈਗੇ ਆ ਉਹਦੀ ਜਾਣਕਾਰੀ ਸਾਰੀ ਹਿੰਡਨਬਰਗ ਰਿਪੋਰਟ ਤੇ ਇੱਕ ਹੋਰ ਇਨਵੈਸਟੀਗੇਟਿਵ ਅਥਾਰਟੀ ਹੈ ਇੰਡੀਆ ਦੀ ਹੀ ਆਪਣੀ, ਜਿਨ੍ਹਾਂ ਨੇ ਉਹ ਇਨਫੋਰਮੇਸ਼ਨ ਹਿੰਡਨਬਰਗ ਰਿਪੋਰਟ ਦੇ ਵਿੱਚ ਸਾਹਮਣੇ ਆ ਚੁੱਕੀ ਹੈ ਤੇ ਉਹਨਾਂ ਨੇ ਉਹ ਲਿੰਕ ਜੋੜ ਦਿੱਤਾ ਆ ਅਡਾਨੀ ਦੀ ਫੈਮਿਲੀ ਦੇ ਨਾਲ, ਜਿਹੜਾ ਕਿ ਹੁਣ ਪਬਲਿਕ ਡੋਮੇਨ ਦੇ ਵਿੱਚ ਇੱਕ ਪਬਲਿਕ ਪਰਸੈਪਸ਼ਨ ਵੀ ਬਣਿਆ ਹੋਇਆ। ਪਰ ਸੁਪਰੀਮ ਕੋਰਟ ਉਸ ਗੱਲ ਨੂੰ ਦਰਕਿਨਾਰ ਕਰ ਰਹੀ ਹੈ ਤੇ ਉਸ ਗੱਲ ਨੂੰ ਮੰਨਣ ਤੋਂ ਇਨਕਾਰੀ ਹੈਗੀ ਹੈ। ਸੋ ਫਿਰ ਮਤਲਬ ਜਿਹੜਾ ਇੰਡੀਆ ਦਾ ਸਿਸਟਮ ਹੈ ਉਹਦੇ ਤੋਂ ਕੀ ਸਮਝਿਆ ਜਾਵੇ ਕਿ ਕਿਵੇਂ ਇਹ ਕਿਸੇ ਨਤੀਜੇ ਤੱਕ ਪਹੁੰਚ ਸਕਦਾ, ਜਿੱਥੇ ਇੱਕ ਪਾਸੇ ਸੂ ਮੋਟੋ ਨੋਟਿਸ ਲੈ ਕੇ
ਅਧਿਕਾਰ ਹੁੰਦਾ ਕੋਰਟ ਦੇ ਕੋਲ ਕਿ ਉਹ ਕਿਸੇ ਮਾਮਲੇ ਦੇ ਵਿੱਚ ਜੰਪ ਇਨ ਕਰੇ ਤੇ ਇੰਟਰਵੀਨ ਕਰਕੇ ਉਹਨੂੰ ਕਿਸੇ ਕਨਕਲੂਸਿਵ ਮੰਤਕੀ ਅੰਜਾਮ ਤੱਕ ਲੈ ਕੇ ਜਾਵੇ। ਤੇ ਇਸ ਮਾਮਲੇ ਦੇ ਵਿੱਚ ਜਦੋਂ ਫੈਕਟਸ ਜਿਹੜੇ ਹੈਗੇ ਆ ਉਹ ਤੁਹਾਨੂੰ ਸਾਹਮਣੇ ਨਜ਼ਰ ਆ ਰਹੇ ਹੋਣ, ਪਰ ਫਿਰ ਵੀ ਤੁਸੀਂ ਜਿਹੜੀਆਂ ਕਾਨੂੰਨ ਦੀਆਂ ਜਿਹੜੇ ਜ਼ਿਗਜ਼ੈਗ ਹੁੰਦੇ ਆ ਜਾਂ ਜਿਹੜੇ ਲੂਪ ਹੋਲਸ ਹੁੰਦੇ ਆ ਉਹਨਾਂ ਨੂੰ ਵਰਤ ਕੇ ਤੁਸੀਂ ਉਹਨੂੰ ਉੱਥੇ ਕੀ ਟਿਕਾ ਕੇ ਰੱਖੋ। ਸੋ ਇਹ ਸਿੱਧੀ ਸਿੱਧੀ ਜਿਹੜੀ ਬੇਈਮਾਨੀ ਹੈ ਉਹ ਨਜ਼ਰ ਆਉਂਦੀ ਆ ਵੀ ਹੁਣ ਅਦਾਲਤਾਂ ਵੀ ਉਸ ਪਾਰਟ ਤੋਂ ਬਚੀਆਂ ਨਹੀਂ ਹੋਈਆਂ ਜਿਹੜਾ ਪਾਰਟ ਇਸ ਵਕਤ ਭਾਰਤ ਦੇ ਵਿੱਚ ਜਿਹੜਾ ਜਾਲ ਇਹ ਹਿੰਦੂਤਵਾ ਦਾ ਬਣਿਆ ਹੋਇਆ। ਇਹ ਇੱਕ ਬਹੁਤ ਅਹਿਮ ਗੱਲ ਆ ਇੱਥੇ ਸਮਝਣ ਵਾਲੀ, ਕਿਉਂਕਿ ਸਾਡੇ ਵਿੱਚ ਵੀ ਅਸੀਂ ਆਪ ਜਦੋਂ ਗੱਲ ਕਰਦੇ ਹਾਂ, ਅਸੀਂ ਕੱਲ੍ਹ ਵੀ ਡਿਸਕਸ ਕੀਤਾ ਸੀ, ਸਾਡੇ ਨਾਲ ਜਦੋਂ ਕੋਈ ਵਧੀਕੀ ਹੁੰਦੀ ਹੈ, ਅਸੀਂ ਕੋਈ ਕੇਸ ਅੱਗੇ ਪਰਸਿਊ ਕਰਨਾ ਹੁੰਦਾ, ਉਹ ਬੰਦੀ ਸਿੰਘਾਂ ਦੀ ਰਿਹਾਈ ਤੋਂ ਲੈ ਕੇ ਹੋਰ ਸਾਰੇ ਮਾਮਲੇ ਨੇ, ਤੇ ਅਸੀਂ ਉਸੇ ਸਿਸਟਮ ਦੇ ਵਿੱਚ ਜਾ ਕੇ ਜਾਂ ਉੱਥੋਂ ਅਸੀਂ ਇਨਸਾਫ ਲੱਭਣ ਦੀ ਗੱਲ ਕਰਦੇ ਹਾਂ ਕਿ ਜੀ ਅਸੀਂ CBI ਤੋਂ ਜਾਂਚ ਕਰਵਾ ਲਈਏ, ਅਸੀਂ ਉੱਪਰ ਤੱਕ ਪਹੁੰਚ ਕਰ ਲਈਏ, ਅਸੀਂ ਸੁਪਰੀਮ ਕੋਰਟ ਤੱਕ ਚਲੇ ਜਾਈਏ। ਵੀ ਭਾਈ ਇਹ ਗੱਲ ਸਮਝਣ ਵਾਲੀ ਹੈ ਕਿ ਇਸ ਵਕਤ ਜਿਹੜਾ ਸਾਰਾ ਹੀ ਸਿਸਟਮ ਹੈ ਉਹ ਇਕੱਲਾ ਕਰਪਟ ਨਹੀਂ, ਉਹ ਬਹੁਤ ਹੱਦ ਤੱਕ ਇੱਕ ਅੱਤ ਦਰਜੇ ਤੱਕ ਬਾਇਸਡ ਹੈ ਅਗੇਂਸਟ ਮਾਈਨੋਰਿਟੀਜ਼, ਖਾਸ ਤੌਰ 'ਤੇ ਸਿੱਖਾਂ ਨੂੰ ਲੈ ਕੇ। ਇਹ ਗੱਲ ਸਾਨੂੰ ਸਮਝਣ ਵਾਲੀ ਹੈ ਤਾਂ ਕਿ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਕਿਸਮ ਦੇ ਹਾਲਾਤ ਹੁਣ ਬਣੇ ਹੋਏ ਆ, ਅਸੀਂ ਅਯੋਧਿਆ ਦੇ ਵਿੱਚ ਜਿਹੜਾ ਰਾਮ ਮੰਦਿਰ ਦਾ 22 ਜਨਵਰੀ ਨੂੰ ਪ੍ਰੋਗਰਾਮ ਹੋਣ ਜਾ ਰਿਹਾ ਹੈ ਇਨੌਗਰੇਸ਼ਨ ਦਾ, ਉਸ ਹਵਾਲੇ ਨਾਲ ਦੇਖ ਰਹੇ ਹਾਂ ਕਿ ਇਹਨਾਂ ਨੇ ਹਿੰਦੂਤਵਾ ਦਾ ਆਲਰੇਡੀ ਜਿਹੜਾ ਐਲਾਨ ਹੈ ਜਾਂ ਇਹ ਕਹਿ ਲਓ ਚੋਣਾਂ ਦਾ ਬਿਗਲ ਵਜਾ ਕੇ ਉੱਥੋਂ ਇਹਨਾਂ ਨੇ 2024 ਦੀਆਂ ਚੋਣਾਂ ਵੀ ਜਿੱਤਣੀਆਂ ਨੇ, ਤੇ ਜਿੱਤਣ ਤੋਂ ਬਾਅਦ ਇਸ ਕਿਸਮ ਦਾ ਜਿਹੜਾ ਪਾਰਟ ਹੈ ਉਹ ਗਲਬਾ ਇੰਨਾ ਕੁ ਜ਼ਿਆਦਾ ਮਜ਼ਬੂਤ ਹੋ ਜਾਊਗਾ ਕਿ ਭਾਈ ਉਹ ਤੋੜਿਆ ਨਹੀਂ ਜਾ ਸਕਣਾ ਹੈਗਾ। ਇਹ ਗੱਲ ਸਾਨੂੰ ਸਮਝਣ ਵਾਲੀ ਹੈ। ਬਿਲਕੁਲ ਅਮਰਵੀਰ ਸਿੰਘ ਜੀ, ਦੇਖੋ ਮਸਲਾ ਇਹ ਹੈ ਵੀ ਜੇ ਸਿੱਖਾਂ ਦੇ ਪਰਸਪੈਕਟਿਵ ਤੋਂ ਦੇਖਣਾ ਵੀ ਇੱਕ ਸਿੱਖ ਇਹ ਸਾਰੀ ਖੇਡ ਨੂੰ ਕਿਵੇਂ ਸਮਝੇ, ਤਾਂ ਉਹਦੇ 'ਚ ਇਹ ਆ ਵੀ ਜਿਹੜਾ ਅਡਾਨੀ ਤੇ ਮੋਦੀ ਵਾਲਾ ਇਹ ਮਾਮਲਾ ਆ ਸਾਰਾ, ਉਹਦੇ 'ਚ ਅਸੀਂ ਦੇਖਿਆ ਵੀ ਰਾਹੁਲ ਗਾਂਧੀ ਹੋਵੇ ਜਾਂ ਕਾਂਗਰਸ ਹੋਵੇ, ਉਹ ਕਾਫੀ ਅਟੈਕ ਉਹਨਾਂ ਨੇ ਅਡਾਨੀ ਤੇ ਕੀਤਾ ਆ। ਉਹ ਹੁਣ ਜਿੰਨੀ ਸੁਪਰੀਮ ਕੋਰਟ ਦੇ ਵਿੱਚ ਜਿਹੜੀਆਂ ਲਿਟੀਗੇਸ਼ਨਸ ਪਈਆਂ ਸੀ, ਇਹ ਵੀ ਜਿਹੜਾ ਇੱਕ ਇੰਡੀਆ ਦਾ ਇੱਕੋ ਹਿੱਸਾ ਆ ਜਿਹੜਾ ਆਪਣੇ ਆਪ ਨੂੰ ਮਤਲਬ ਜਿਹਨੂੰ ਇੰਡੀਅਨ ਹੋਣ ਤੇ ਕੋਈ ਸਮੱਸਿਆ ਨਹੀਂ ਆ, ਮਤਲਬ ਜਿਹੜਾ ਇੰਡੀਅਨ ਨੈਸ਼ਨਲਿਸਟ ਆ, ਉਹ ਲੋਕ ਜਿਹੜੇ ਆ ਉਹਨਾਂ ਦੀ ਜਿਹੜੀ ਵਿਦਿਨ ਦਾ ਇੰਡੀਅਨ ਨੈਸ਼ਨਲਿਜ਼ਮ ਦੇ ਫਰੇਮਵਰਕ ਦੇ ਵਿੱਚ ਜਿਹੜੀ ਇੱਕ ਲੜਾਈ ਹੁੰਦੀ ਆ ਸੱਤਾ ਦੀ, ਤਾਕਤ ਦੀ, ਇਹ ਉਹਦਾ ਹਿੱਸਾ ਆ ਵੀ ਜਿਹਦੇ ਵਿੱਚ ਉਹ ਅਡਾਨੀ ਦਾ ਵਿਰੋਧ ਕਰਦੇ ਆ। ਕਿਉਂਕਿ ਜਿਹੜੀ ਮੋਦੀ ਦੀ ਓਪੋਜੀਸ਼ਨ ਆ ਜਾਂ BJP ਦੀ ਓਪੋਜੀਸ਼ਨ ਆ, ਉਹਨਾਂ ਨੂੰ ਇਹ ਲੱਗਦਾ ਵੀ ਜਿਹੜਾ ਇਹ ਗੱਠਜੋੜ ਆ ਮੋਦੀ ਤੇ ਅਡਾਨੀ ਦਾ, ਜਿਹੜਾ ਇਹਨਾਂ ਦਾ ਆਈਡੀਆ ਆ ਇੰਡੀਅਨ ਨੈਸ਼ਨਲਿਜ਼ਮ ਦਾ ਜਾਂ ਉੱਥੇ ਸੱਤਾ ਚਲਾਉਣ ਦਾ, ਹੈ ਨਾ, ਵੀ ਉਹ ਸਾਡੀ ਸਪੇਸ ਬਿਲਕੁਲ ਇਹ ਖਤਮ ਕਰ ਰਹੇ ਆ। ਤੇ ਮਤਲਬ ਇਸ ਕਰਕੇ ਉਹ ਆਪਣੀ ਸੱਤਾ ਦੇ ਲਈ ਇਹਨਾਂ ਦੇ ਉੱਤੇ ਅਟੈਕ ਕਰਦੇ ਆ ਤੇ ਉਹ ਲੜਦੇ ਆ ਜੀ। ਤੇ ਦੂਜਾ ਇੱਕ ਇਹਦੇ 'ਚ ਪਹਿਲੂ ਆ ਵੀ ਜਿਹੜੀ ਇਹ ਪੋਲਿਸੀ ਲੈ ਕੇ ਆ ਰਹੇ ਆ, ਮਤਲਬ ਇਸ ਤੋਂ ਪਹਿਲਾਂ ਜਿਹੜਾ ਇੰਡੀਅਨ ਨੈਸ਼ਨਲਿਜ਼ਮ ਦੀ ਪੋਲਿਸੀ ਅਸੀਂ ਕਾਂਗਰਸ ਦੀ ਦੇਖੀ ਆ, ਤਾਂ ਉਹ ਮਤਲਬ ਉਹਦੇ ਵਿੱਚ ਇੱਕ ਹੋਰ ਵੱਡੇ ਸੈਕਸ਼ਨ ਦੇ ਲਈ ਮਤਲਬ ਸੱਤਾ ਹੰਢਾਉਣ ਦੀ ਸਪੇਸ ਸੀ ਵੀ ਜਿਹਦੇ ਵਿੱਚ ਅਸੀਂ ਦੇਖ ਸਕਦੇ ਹਾਂ ਵੀ ਉਹਨਾਂ ਦਾ ਟਾਰਗੇਟ ਮਾਈਨੋਰਿਟੀਜ਼ ਦੇ ਉੱਤੇ ਜ਼ੁਲਮ ਕਰਨਾ ਜ਼ਰੂਰ ਰਿਹਾ, ਪਰ ਉਹਨਾਂ ਨੇ ਮਤਲਬ ਜਿਹੜੀ ਡਿਸਟਰੀਬਿਊਸ਼ਨ ਆ ਅਸੀਂ ਕਹੀਏ ਵੀ ਸੱਤਾ ਦੀ, ਹੈ ਨਾ, ਉਹਦੇ 'ਚ ਕਾਫੀ ਜ਼ਿਆਦਾ ਸਟੇਕ ਹੋਲਡਰ ਸਾਨੂੰ ਨਜ਼ਰ ਆਉਂਦੇ ਆ ਪਾਵਰ ਦੇ। ਪਰ ਜਿਹੜਾ ਇਹ ਰਜੀਮ ਆ, ਪ੍ਰੈਜ਼ੈਂਟ ਰਜੀਮ ਆ ਜਾਂ ਜਿੱਧਰ ਨੂੰ ਇੰਡੀਆ ਹੁਣ ਵੱਧ ਰਿਹਾ ਆ, ਉਹ ਸਾਰੇ ਦੇ ਵਿੱਚ ਜਿਹੜੇ ਪਾਵਰ ਦੇ ਸਟੇਕ ਹੋਲਡਰ ਆ ਉਹ ਹੋਰ ਜ਼ਿਆਦਾ, ਉਹਨਾਂ ਦੀ ਗਿਣਤੀ ਬਿਲਕੁਲ ਤੁਸੀਂ ਕਹਿ ਲਓ ਵੀ ਮਤਲਬ ਪੋਟਿਆਂ ਤੇ ਗਿਣਨ ਵਾਲੀ ਰਹਿ ਗਈ ਆ, ਜਿਹਦੇ ਵਿੱਚ ਜਿਹੜੇ ਉਹ ਬਾਕੀ ਸਾਰੇ ਪਾਵਰ ਦੇ ਉਹ ਸਟੇਕ ਹੋਲਡਰ ਸੀ ਜਿਨ੍ਹਾਂ ਦੇ ਥੱਲੋਂ ਪਾਵਰ ਜਾ ਰਹੀ ਆ, ਉਹ ਹੁਣ ਰਿਐਕਟ ਕਰ ਰਹੇ ਆ। ਤੇ ਇਹ ਉਹਨਾਂ ਦੀ ਅਸੀਂ ਕਹਿ ਸਕਦੇ ਹਾਂ ਵੀ ਉਹਨਾਂ ਦੇ ਘਰ ਦੇ ਅੰਦਰ ਦੀ ਇੱਕ ਤਰ੍ਹਾਂ ਦੀ ਲੜਾਈ ਆ। ਪਰ ਇਹਦਾ ਜਿਹੜਾ ਇੱਕ ਆਮ ਲੋਕਾਂ ਦੇ ਉੱਤੇ ਜਿਹੜੀ ਮੈਂ ਤੁਹਾਨੂੰ ਗੱਲ ਕਹੀ ਵੀ ਇਹਦੇ ਨਾਲ ਜੇ ਅਸੀਂ ਇੱਕ ਤਸੱਵਰ ਕਰ ਲਈਏ ਵੀ ਸਿੱਖ ਸੋਵਰੈਨਿਟੀ ਵਾਲੀ ਗੱਲ ਨਾ ਵੀ ਕਰੀਏ, ਵੀ ਭਾਰਤ ਦਾ ਇਹ ਜਿਹੜਾ ਐਡਮਿਨਿਸਟ੍ਰੇਸ਼ਨ ਆ ਜਾਂ ਇੰਡੀਅਨ ਸਿਸਟਮ ਆ, ਉਹਦੀ ਜਿਹੜੀ ਟੈਰੀਟਰੀ ਆ, ਉਹਦੇ ਵਿੱਚ ਜਿਹੜੇ ਰਹਿ ਰਹੇ ਲੋਕ ਆ, ਵੀ ਉਹਨਾਂ ਲੋਕਾਂ ਦੀ ਜਿਹੜਾ ਇੰਡੀਅਨ ਆ ਕੋਈ, ਉਹਦੀ ਵੀ ਜਿਹੜੀ ਆ ਮਤਲਬ ਜਿਹੜੀ ਉਹਦੀ ਡਿਗਨਿਟੀ ਆ
ਜਾਂ ਜਿਹੜੀ ਉਹਦੀ ਆਜ਼ਾਦੀ ਆ, ਇੱਕ ਸਿਟੀਜ਼ਨ ਦੀ ਆਜ਼ਾਦੀ ਹੈ ਜਿਹੜੀ, ਹੈ ਨਾ, ਵੀ ਉਹ ਵੀ ਕੰਪਰੋਮਾਈਜ਼ ਹੋ ਰਹੀ ਹੈ ਜਿਹੋ ਜਿਹੀ ਐਸਟੈਬਲਿਸ਼ਮੈਂਟ ਇਹ ਬਣਾ ਰਹੇ ਆ। ਮੋਦੀ ਤੇ ਅਡਾਨੀ ਜਾਂ ਇਹਨਾਂ ਦਾ ਜਿਹੜਾ ਸਾਰਾ ਇਹ ਗਠਜੋੜ ਆ, ਜਿਹਨੂੰ ਹਿੰਦੂ ਰਾਸ਼ਟਰ ਕਹਿੰਦੇ ਆ, ਵੀ ਜਿਹੜੀ ਉਹ ਸਾਰੀ ਚੀਜ਼ ਬਣ ਰਹੀ ਆ, ਸਾਡੇ ਸਾਹਮਣੇ ਆਉਣ ਵੱਲ ਨੂੰ ਤਿਆਰ ਆ। ਪਰ ਜਦੋਂ ਮਸਲਾ ਆਉਂਦਾ ਸਿੱਖਾਂ ਦਾ, ਜਾਂ ਮਸਲਾ ਆਉਂਦਾ ਕਿਸੇ ਘੱਟ ਗਿਣਤੀ ਕੌਮੀਅਤ ਦਾ, ਹੈ ਨਾ, ਵੀ ਹੁਣ ਸਿੱਖਾਂ ਦੀ ਸਪੈਸੀਫਿਕਲੀ ਗੱਲ ਕਰੀਏ, ਤਾਂ ਉਦੋਂ ਕੀ ਹੁੰਦਾ ਵੀ ਜਿਹੜੇ ਲੋਕ ਹੁਣ ਅਡਾਨੀ ਦਾ ਵਿਰੋਧ ਵੀ ਕਰ ਰਹੇ ਆ ਜੀ, ਉਹ ਵੀ ਮਤਲਬ ਫਿਰ ਸਿੱਖਾਂ ਨੂੰ, ਮਤਲਬ ਸਿੱਖਾਂ ਦੇ ਮਸਲੇ ਦੇ ਵਿੱਚ ਇਹ ਸਾਰੇ ਇੱਕ ਹੋ ਜਾਂਦੇ ਆ। ਜਦੋਂ ਸਿੱਖ ਆਪਣੇ ਰਾਈਟਸ ਦੀ ਗੱਲ ਕਰਦੇ ਆ, ਫਿਰ ਉਹਨਾਂ ਦੇ ਰਾਈਟਸ ਨੂੰ ਜਦੋਂ ਦਬਾਉਣ ਦੀ ਗੱਲ ਆਉਂਦੀ ਆ, ਫਿਰ ਇਹ ਸਾਰੇ ਇੱਕ ਹੋ ਜਾਂਦੇ ਆ। ਤੇ ਜਿਹੜੀਆਂ ਗੱਲਾਂ ਆਪਾਂ ਪਹਿਲਾਂ ਪੋਲੀਟੀਕਲ ਵੈਂਡੇਟਾ ਦੇ ਮਾਮਲੇ 'ਚ ਕਰਕੇ ਹਟੇ ਆ, ਵੀ ਅੱਜ ਉਹ ਜਦੋਂ ਤਾਂ ਆਪਣੇ ਇੱਕ ਦੂਜੇ ਦੇ ਖਿਲਾਫ ਲੜਦੇ ਆ ਜਾਂ ਕਾਨੂੰਨ ਦੀ ਗਲਤ ਵਰਤੋਂ ਕਰਦੇ ਆ, ਪੁਲਿਸ ਦੀ ਗਲਤ ਵਰਤੋਂ ਕਰਦੇ ਆ, ਫਿਰ ਉਹ ਰੌਲਾ ਪਾਉਂਦੇ ਆ ਜੀ ਪੁਲਿਸ ਦੇਖੋ, ਪੁਲਿਸ ਦੀ ਗਲਤ ਵਰਤੋਂ ਹੋ ਰਹੀ ਆ, ਏਜੰਸੀਜ਼ ਦੀ ਗਲਤ ਵਰਤੋਂ ਹੋ ਰਹੀ ਆ। ਤੇ ਜਦੋਂ ਸਿੱਖਾਂ ਦੇ ਮਾਮਲੇ ਦੇ ਵਿੱਚ ਹੁੰਦੀ ਆ, ਉਦੋਂ ਇਹ ਕਿਉਂ ਨਹੀਂ ਬੋਲਦੇ? ਮਸਲਾ ਇਹ ਹੈ ਵੀ ਜਿਹੜੀ ਅੱਜ ਕਾਂਗਰਸ ਜਿਹੜੀ ਆ, ਉਹ ਡੈਮੋਕ੍ਰੈਟਿਕ ਇੰਸਟੀਚਿਊਟਸ ਨੂੰ ਬਚਾਉਣ ਦੀ ਗੱਲ ਕਰ ਰਹੀ ਆ, ਡੈਮੋਕ੍ਰੈਟਿਕ ਕਦਰਾਂ ਕੀਮਤਾਂ ਨੂੰ ਬਚਾਉਣ ਦੀ ਗੱਲ ਕਰ ਰਹੀ ਆ। ਉਹਨੇ ਕਿਹੜੀਆਂ ਡੈਮੋਕ੍ਰੈਟਿਕ ਕਦਰਾਂ ਕੀਮਤਾਂ ਰੱਖੀਆਂ ਆਪਣੇ ਰਜੀਮਸ ਦੇ ਵਿੱਚ? ਵੀ ਤੁਸੀਂ ਇੱਕ ਮਾਈਨੋਰਿਟੀ ਜਿਹੜੀ ਆ ਉਹਦਾ ਫੁੱਲ ਫਲਾਈਡ ਜੈਨੋਸਾਈਡ ਕੀਤਾ ਤੁਸੀਂ, ਮਤਲਬ। ਤੇ ਤੁਸੀਂ ਇਹ ਗੱਲ ਕਰ ਰਹੇ ਹੋ ਵੀ ਮਤਲਬ ਜਿਹੜੀ ਮਤਲਬ ਕਾਂਗਰਸ ਜਿਹੜੀ ਆ, ਉਹ ਕਿਵੇਂ ਭਾਜਪਾ ਨੂੰ ਇਹ ਗੱਲ ਕਹਿ ਸਕਦੀ ਹੈ ਜਾਂ ਕਟਹਿਰੇ 'ਚ ਖੜਾ ਕਰ ਸਕਦੀ ਹੈ ਮੁਸਲਮਾਨਾਂ ਦੇ ਕਤਲੇਆਮ ਲਈ, ਜਿਹਨੇ ਖੁਦ ਇੱਕ ਮਾਈਨੋਰਿਟੀ ਦਾ ਕਤਲੇਆਮ ਕੀਤਾ, ਸਿੱਖਾਂ ਦਾ ਕਤਲੇਆਮ ਕੀਤਾ ਜੀ। ਤਾਂ ਮਤਲਬ ਇਹ ਆ ਵੀ ਜਦੋਂ ਤੁਸੀਂ ਪੋਲੀਟਿਕਸ ਨੂੰ ਸਿੱਖਾਂ ਨੇ ਸਮਝਣਾ ਆ, ਤਾਂ ਉਹਨਾਂ ਨੂੰ ਇਹ ਜ਼ਰੂਰ ਦੇਖਣਾ ਚਾਹੀਦਾ ਵੀ ਕੌਣ ਕਿਹਦੇ ਨਾਲ ਲੜ ਰਿਹਾ ਆ। ਤੇ ਮਤਲਬ ਹਰ ਇੱਕ ਜਿਹੜਾ ਆ, ਮਤਲਬ ਇੱਥੇ ਕੈਟੇਗਰਾਈਜੇਸ਼ਨ ਹੋਈ ਹੁੰਦੀ ਹੈ ਪੋਲੀਟਿਕਸ ਦੇ ਵਿੱਚ। ਤਾਂ ਇਹ ਗੱਲ ਜਿਹੜੀ ਆ ਵੀ ਅਡਾਨੀ ਤੇ ਮੋਦੀ ਜਿਹੜਾ ਸਾਰਾ ਅਸੀਂ ਹਿਡਨਬਰਗ ਦੀ ਰਿਪੋਰਟ ਜਾਂ ਸੁਪਰੀਮ ਕੋਰਟ ਦੀ ਪਹੁੰਚ ਦਾ ਮਾਮਲਾ ਦੇਖ ਰਹੇ ਆ ਵੀ ਉਹਦੇ ਵਿੱਚ, ਪਰ ਮਸਲਾ ਇਹ ਆ ਵੀ ਹੁਣ ਇੰਨੀ ਕੁ ਕਰਪਟ ਹੋ ਚੁੱਕੀ ਆ ਇਹ ਸਾਰੀ ਜਿਹੜੀ ਇੰਡੀਅਨ ਐਸਟੈਬਲਿਸ਼ਮੈਂਟ ਆ, ਉਹਦੇ ਜਿੰਨੇ ਵੱਖ-ਵੱਖ ਉਹਦੇ ਇੰਸਟੀਚਿਊਟ ਨੇ, ਉਹ ਇੰਨੇ ਕੁ ਕਰਪਟ ਹੋ ਚੁੱਕੇ ਆ, ਸਿੱਖਾਂ ਦੇ ਉੱਤੇ ਜ਼ੁਲਮ ਕਰਦੇ, ਮੁਸਲਮਾਨਾਂ ਦੇ ਉੱਤੇ ਜ਼ੁਲਮ ਕਰਦੇ, ਵੀ ਉਹਨਾਂ ਦੇ ਅੰਦਰ ਜਿਹੜੀਆਂ ਬੇਸਿਕ ਫਾਊਂਡੇਸ਼ਨਸ ਹੁੰਦੀਆਂ ਨੇ ਡੈਮੋਕ੍ਰੈਟਿਕ ਇੰਸਟੀਚਿਊਟਸ ਦੀਆਂ, ਉਹ ਉਹਨਾਂ ਦੇ ਅੰਦਰ ਬਚੀਆਂ ਹੀ ਨਹੀਂ। ਜਿਹੜੇ ਉਹਨਾਂ ਦੇ ਕਰੈਕਟਰ ਹੁੰਦੇ ਆ, ਉਹ ਉਹਨਾਂ ਦੇ ਅੰਦਰ ਬਚੇ ਹੀ ਨਹੀਂ। ਤਾਂ ਅੱਜ ਜਦੋਂ ਮਤਲਬ ਸਿੱਖਾਂ ਦੀ ਵਾਰ ਇੰਨੇ ਜ਼ਿਆਦਾ ਤੁਸੀਂ ਉਹਨਾਂ ਦੇ ਅੰਦਰ ਕਰਪਸ਼ਨ ਲੈ ਆਏ, ਤਾਂ ਅੱਜ ਉਹ ਕਰਪਸ਼ਨ ਜਿਹੜੀ ਆ, ਤੁਹਾਡੇ ਜਿਹੜੇ ਅੰਦਰੂਨੀ ਮਾਮਲੇ ਹੁੰਦੇ ਆ, ਮਤਲਬ ਸਿੱਖ ਤਾਂ ਬਾਹਰ ਹੀ ਆ ਨਾ, ਜਿਹੜੇ ਤੁਹਾਡੇ ਅੰਦਰੂਨੀ ਮਾਮਲੇ ਹੁੰਦੇ ਆ, ਤੁਹਾਡਾ ਅੰਦਰੂਨੀ ਐਡਮਿਨਿਸਟ੍ਰੇਸ਼ਨ ਆ, ਉਹਦੇ 'ਚ ਵੀ ਉਹ ਪ੍ਰਤੱਖ ਨਜ਼ਰ ਆ ਰਿਹਾ ਵੀ ਉਹੀ ਆ ਵੀ ਤੁਸੀਂ ਸਿੱਖਾਂ ਨੂੰ ਮਾਰਦੇ ਤੁਸੀਂ ਇੰਨੇ ਕੁ ਗਲਤਾਨ ਹੋ ਗਏ, ਮਤਲਬ ਝੂਠ ਫਰੇਬ ਜਾਂ ਧੋਖਾਧੜੀ ਦੇ ਵਿੱਚ, ਕਿ ਅੱਜ ਉਹ ਤੁਹਾਡੇ ਆਪਣੇ ਗਲ ਦਾ ਹੀ ਫੰਦਾ ਬਣਦਾ ਜਾ ਰਿਹਾ। ਵੀ ਜਿਹੜੇ ਭਾਰਤ ਦੇ ਲੋਕ ਜਿਨ੍ਹਾਂ ਨੇ ਮਤਲਬ ਸਿੱਖਾਂ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਜਾਂ ਮੁਸਲਮਾਨਾਂ ਨੂੰ ਕਤਲ ਕਰਨ ਵਾਲੇ ਲੋਕਾਂ ਨੂੰ ਆਪਣੇ ਆਗੂ, ਆਪਣੇ ਨੁਮਾਇੰਦੇ ਚੁਣਿਆ, ਵੀ ਅਸੀਂ ਕਹੀਏ ਤਾਂ ਮਤਲਬ ਕਤਲੇਆਮ ਕਰਨ ਵਾਲੇ ਲੋਕਾਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ, ਕਾਤਲਾਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ, ਬਲਾਤਕਾਰੀਆਂ ਨੂੰ ਆਪਣੇ ਨੁਮਾਇੰਦੇ ਜਾਂ ਆਗੂ ਚੁਣਿਆ। ਤਾਂ ਉਹ ਲੋਕ ਇਹ ਹੁਣ ਮਤਲਬ ਤਸੱਵਰ ਕਿਵੇਂ ਕਰ ਸਕਦੇ ਆ ਕਿ ਜਿਹੜੇ ਬਲਾਤਕਾਰੀ ਕਾਤਲ ਲੋਕ ਆ, ਉਹ ਉਹਨਾਂ ਦੇ ਵੀ ਸਕੇ ਹੋ ਜਾਣਗੇ। ਤਾਂ ਇਹੀ ਅਸੀਂ ਦੇਖ ਰਹੇ ਹਾਂ ਵੀ ਮਤਲਬ ਉਹ ਜਿਹੜਾ ਉਹਨਾਂ ਦਾ ਮਤਲਬ ਬੰਦੇ ਦਾ ਜਿਹੜਾ ਅੰਦਰ ਕਰੈਕਟਰ ਹੁੰਦਾ ਆ, ਵੀ ਉਹੀ ਕਰੈਕਟਰ ਅੱਜ ਇਹ ਅਡਾਨੀ ਦਾ ਮਸਲਾ ਹੋਵੇ। ਤਾਂ ਅਡਾਨੀ ਸਿਰਫ ਸਿੱਖਾਂ ਨੂੰ ਥੋੜਾ ਲੁੱਟ ਰਿਹਾ ਹੁਣ, ਜੇ ਇਕਨੋਮੀ ਦੇ ਪੱਖ ਤੋਂ ਦੇਖਣਾ ਤਾਂ ਉਹ ਭਾਰਤੀਆਂ ਨੂੰ ਹੀ ਲੁੱਟ ਰਿਹਾ, ਮਤਲਬ ਸਾਰਿਆਂ ਨੂੰ। ਵੀ ਮਤਲਬ ਜਿਹੜੇ ਉਹਨਾਂ ਦੇ ਰਿਸੋਰਸਿਸ ਜਿਹੜੇ ਆਮ ਲੋਕਾਂ ਦੇ ਹੈਗੇ ਆ, ਪਬਲਿਕ ਸੈਕਟਰ ਦੇ ਆ, ਉਹ ਪ੍ਰਾਈਵੇਟਾਈਜ਼ ਹੋ ਰਹੇ ਆ, ਉਹ ਸਾਰਿਆਂ ਦਾ ਮਾਲਕ ਬਣ ਰਿਹਾ। ਤਾਂ ਮਤਲਬ ਇਹ ਆ ਵੀ ਇਹ ਜਿਹੜੇ ਕੰਡੇ ਬੀਜੇ ਹੋਏ ਆ, ਉਹ ਹੁਣ ਕੰਡੇ ਚੁਗਣੇ ਤਾਂ ਫਿਰ ਪੈਣਗੇ ਵੀ ਜੋ ਭਾਰਤ ਦਾ ਸਾਰਾ ਪ੍ਰਬੰਧ ਸਿਰਜਿਆ ਜਾਂ ਬਣਾਇਆ ਇੰਨੇ ਸਾਲਾਂ ਦੇ ਵਿੱਚ ਭਾਰਤ ਦੇ ਲੋਕਾਂ ਨੇ, ਉਹ ਹੁਣ ਜਿਹੜੇ ਕੰਡੇ ਬੀਜੇ ਸੀ ਉਹ ਕੰਡੇ ਹੀ ਚੁਗਣੇ ਇਹਨਾਂ ਨੂੰ ਪੈ ਰਹੇ ਆ ਜੀ। ਸੋ ਸੁਖਵਿੰਦਰ ਸਿੰਘ ਜੀ, ਇੱਕ ਛੋਟੇ ਜਿਹੇ ਕਮਰਸ਼ੀਅਲ ਬ੍ਰੇਕ ਦੇ ਲਈ ਇੱਥੇ ਰੁਕੀਏ। ਬ੍ਰੇਕ ਤੋਂ ਬਾਅਦ ਦੁਬਾਰਾ ਸਾਡੇ ਦਰਸ਼ਕਾਂ ਦੇ ਨਾਲ ਗੱਲਬਾਤ ਇੱਥੋਂ ਕੰਟੀਨਿਊ ਕਰਾਂਗੇ।